ईसीजी करा ली, इको करवा ली, वो च कुछ नहीं आया, पर सानू साह चढ़दा, ਉਹਦਾ ਕੀ ਕਰਨਾ ਚਾਹੀਦਾ? ਇਹ ਜਿਹੜਾ ਸਾਹ ਚੜਦਾ ਇਹਨੂੰ ਉਸੇ ਟਾਈਮ ਕੰਟਰੋਲ ਕਰਨਾ ਚਾਹੀਦਾ। ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਉਹਨਾਂ ਨੂੰ ਸਵੇਰੇ ਸਵੇਰੇ ਗਾਜਰ ਖਾਣੀ ਚਾਹੀਦੀ ਆ। ਜ਼ਿਆਦਾ ਬੀਟਰੂਟ ਮਿਲਦਾ, ਬੀਟਰੂਟ ਦਾ ਪਾਊਡਰ ਮਿਲ ਜਾਂਦਾ, ਗਾਜਰ ਦਾ ਪਾਊਡਰ ਮਿਲ ਜਾਂਦਾ, ਬਹੁਤ ਵਧੀਆ, ਉਹ ਵੀ ਇਹਦੇ ਲਈ ਫਾਇਦੇਮੰਦ ਆ। ਕੋ ਅੰਗਰੇਜ਼ ਰੋਟੀ ਖਾਂਦੇ ਆ, ਉਹਨਾਂ ਦੇ ਟੇਬਲ ਦੇ ਗੱਭੇ ਜੂਸ ਪਿਆ ਹੁੰਦਾ, ਆਪਣੇ ਟੇਬਲ ਦੇ ਗੱਭੇ ਪਾਣੀ ਦਾ ਜੱਗ ਪਿਆ ਹੁੰਦਾ। ਫਰਕ ਹੈ, ਤੇ ਉਹ ਜੂਸ ਪੀਂਦੇ ਆ ਖਾਣੇ ਦੇ ਨਾਲ, ਕਿਉਂਕਿ ਸਾਨੂੰ ਵਰਜਤ ਹੈ ਵੀ ਪਾਣੀ ਨਹੀਂ ਪੀਣਾ ਰੋਟੀ ਤੋਂ ਬਾਅਦ, ਜੂਸ ਪੀ ਸਕਦੇ ਹੋ, ਲੱਸੀ ਪੀ ਸਕਦੇ ਹੋ। ਇਸ ਸਟ੍ਰੈਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਤਾਂ ਸਟ੍ਰੈਸ ਨੂੰ ਜੇ ਨਿਕਲਣਾ, ਮੈਂ ਕਹਿੰਦਾ ਇੱਕ ਲਫ਼ਜ਼ ਬੜਾ ਵਧੀਆ ਦੇ ਕੇ ਅੰਗਰੇਜ਼ ਸਾਨੂੰ, ਆਈ ਲਵ ਯੂ। ਆਈ ਲਵ ਯੂ ਕਹੋ, ਆਪਣੀ ਮਾਂ ਨੂੰ ਕਹਿ ਕੇ ਦੇਖੋ ਕਦੇ। ਬੇਟਾ ਆਪਣੀ ਮਾਂ ਨੂੰ ਕਹੇ ਨਾ, ਪੈਰਾਂ ਨੂੰ ਤੇਲ ਲਾਈ ਜਾਵੇ, ਨਾਲੇ ਕਹੇ ਮਾਂ ਆਈ ਲਵ ਯੂ, ਤੂੰ ਮੈਨੂੰ ਦੁਨੀਆ 'ਚ ਲੈ ਕੇ ਆਈ, ਬਹੁਤ ਚਿੰਗਾੜਾ ਮਾਰੀ ਹੋਣੀ, ਤਾਂ ਬਹੁਤ ਦੁੱਖ ਝੱਲਿਆ ਹੋਣਾ। ਤਾਂ ਮਾਂ ਕਿਵੇਂ ਸਵੇਰੇ ਉੱਠ ਕੇ ਉਹਨੂੰ ਸਟ੍ਰੈਸ ਦੇ ਦੂਗੀ, ਉਹ ਪਹਿਲਾਂ ਹੀ ਆਰਾਮ ਨਾਲ ਸੌਂ ਜੂ ਉਦੋਂ ਰਾਤ ਨੂੰ, ਮੇਰੇ ਪੁੱਤ ਨੂੰ ਮੇਰੀ ਸਮਝ ਆ ਗਈ, ਹੈ ਨਾ। ਥੈਂਕ ਯੂ ਤਾਂ ਜ਼ਰੂਰੀ ਹੈ ਜੀ, ਥੈਂਕ ਯੂ ਤੇ ਆਈ ਲਵ ਯੂ ਬਹੁਤ ਜ਼ਰੂਰੀ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਤੁਹਾਡਾ ਸਾਰਿਆਂ ਦਾ ਅੱਜ ਫਿਰ ਤੋਂ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਸਵਾਗਤ। ਔਰ ਸਾਡੇ ਸ਼ੋਅ ਦੇ ਵਿਹੜੇ ਦੇ ਵਿੱਚ ਅੱਜ ਆਏ ਨੇ ਤੁਹਾਡੇ ਬਹੁਤ ਹੀ ਹਰਮਨ ਪਿਆਰੇ ਕਲਾਕਾਰ, ਜਿਨ੍ਹਾਂ ਦੀ ਪਗੜੀ ਨੇ ਜਗ੍ਹਾ ਜਗ੍ਹਾ ਚਰਚੇ ਕੀਤੇ ਹੋਏ ਆ। ਕਦੀ ਕਦੀ ਰਾਤ ਨੂੰ ਅਸੀਂ ਵੀ ਉਹਨਾਂ ਦੀ ਪੱਗ ਬੰਨ੍ਹ ਲਈ ਦੀ ਆ ਉੱਦਾਂ ਦੀ, ਕਿਉਂਕਿ ਸ਼ੌਂਕ ਪੂਰੇ ਕਰਨੇ ਚਾਹੀਦੇ ਆ। ਨਿੱਕੂ ਜੀ, ਨਿੱਕੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ। ਤੁਸੀਂ ਆਏ ਹੋ। ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਇਹ ਰਾਜ ਕੀ ਹੈ? ਤੁਸੀਂ ਹਲੇ ਵੀ ਉਵੇਂ ਹੀ ਚਾਹਕਦੇ ਹੋ ਜਿਹੜੇ ਅੱਜ ਤੋਂ 25 ਸਾਲ ਪਹਿਲਾਂ ਸੀ, ਅੱਜ ਵੀ ਪਤਾ ਨਹੀਂ ਜੀ, ਕੁਦਰਤ ਦਾ ਕੋਈ ਕ੍ਰਿਸ਼ਮਾ ਹੀ ਹੈ ਜਾਂ ਮਾਲਕ ਦੀ ਰਹਿਮਤ ਐਸੀ ਕਿ ਸੱਚੀ ਮੁੱਚੀ ਕਈ ਵਾਰ ਮੈਂ ਸੋਚਦਾ ਹੁੰਦਾ ਕਿ ਬਹੁਤ ਸਟ੍ਰੈਸ ਭਰੀ ਜ਼ਿੰਦਗੀ ਹੈ ਸਾਡੀ। ਇੰਨੇ ਸਟ੍ਰੈਸ ਦੇ ਬਾਵਜੂਦ ਵੀ ਬਾਬਾ ਜੀ ਨੇ ਸਰੀਰ ਨੂੰ ਤੰਦਰੁਸਤ ਰੱਖਿਆ, ਘਰ ਪਰਿਵਾਰ ਸਭ ਠੀਕ ਰੱਖਿਆ। ਇਦੋਂ ਵੱਡੀ ਰਹਿਮਤ ਉਹਦੀ ਕੋਈ ਨਹੀਂ। ਜੇ ਘਰ 'ਚ ਤੰਦਰੁਸਤੀ ਹੈ, ਤੁਹਾਡਾ ਸਰੀਰ ਤੰਦਰੁਸਤ ਹੈ, ਇਹ ਤੋਂ ਵੱਡੀ ਗੱਲ ਕੋਈ ਨਹੀਂ, ਇਹ ਤੋਂ ਵੱਡੀ ਕੋਈ ਨਿਆਮਤ ਨਹੀਂ ਹੈ। ਹਾਂ, ਪਰ ਮੈਨੂੰ ਕਈ ਵਾਰ ਜਦੋਂ ਹੁਣ ਬਾਹਰ ਮਿਲਦੇ ਆ, ਕਈ ਲੋਕ ਮਿਲਦੇ ਨੇ ਮੈਨੂੰ, ਜਿਵੇਂ ਤੁਸੀਂ ਸਵਾਲ ਕੀਤਾ ਨਾ ਕਿ ਤੁਸੀਂ ਅੱਜ ਵੀ ਯੰਗ ਲੱਗਦੇ ਹੋ, ਅੱਜ ਵੀ ਉਵੇਂ ਗੱਲਾਂ ਦੀਆਂ ਟਿੱਕੀਆਂ ਉਵੇਂ ਭਰੀਆਂ ਹੋਈਆਂ। ਕਈ ਲੋਕ ਮੇਰੇ ਨਾਲ ਗੱਲ ਕਰਦੇ ਕਰਦੇ ਕਹਿਣਗੇ, ਯਾਰ ਤੈਨੂੰ ਕਦੇ ਇਦਾਂ ਨਹੀਂ ਫੀਲ ਹੋਇਆ ਵੀ ਤੈਨੂੰ ਸਾਹ ਚੜਦਾ, ਤੈਨੂੰ ਇਦਾਂ ਹੁੰਦਾ ਤੂੰ ਸਟੇਜ ਤੇ ਨੱਚਦਾ ਟੱਪਦਾ? ਕਈ ਬੰਦਿਆਂ ਦੀਆਂ ਪ੍ਰੋਬਲਮਾਂ ਮੈਂ ਅੱਜ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਮੈਨੂੰ ਰੂਟੀਨ 'ਚ, ਮੇਰੀ ਫੈਮਿਲੀ 'ਚ ਜਾਂ ਬਾਹਰ ਦੋਸਤਾਂ 'ਚ ਜਾਂ ਬਾਹਰ ਕਿਤੇ ਫੈਨਸ ਵਿੱਚ ਲੋਕ ਮਿਲਦੇ ਨੇ, ਉਹਨਾਂ ਦੀਆਂ ਪ੍ਰੋਬਲਮਾਂ ਦੇ ਵਿੱਚੋਂ ਕੁਝ ਸਵਾਲ ਲੈ ਕੇ ਆਇਆ। ਬਹੁਤ ਲੋਕੀ ਅਕਸਰ ਇਹ ਕਹਿੰਦੇ ਨੇ ਕਿ ਬਿਨਾਂ ਕਿਸੇ ਕਾਰਨ ਤੋਂ ਅਸੀਂ ਡਾਕਟਰ ਤੋਂ ਚੈੱਕਅਪ ਕਰਾਇਆ, ਸਾਡਾ ਹਾਰਟ ਬਿਲਕੁਲ ਠੀਕ ਹੈ, ਸਭ ਚੀਜ਼ਾਂ ਠੀਕ ਨੇ, ਲੇਕਿਨ ਉਹਦੇ ਬਾਵਜੂਦ ਵੀ ਅਸੀਂ ਈਸੀਜੀ ਕਰਾ ਲਈ, ਇਕੋ ਕਰਵਾ ਲਈ, ਉਹ 'ਚ ਕੁਛ ਨਹੀਂ ਆਇਆ, ਪਰ ਸਾਨੂੰ ਸਾਹ ਚੜਦਾ, ਉਹਦਾ ਕੀ ਕਰਨਾ ਜੀ? ਐਕਚੁਅਲੀ ਤਾਂ ਨਿੱਕੂ ਜੀ ਗੱਲ ਇਹ ਹੈ ਵੀ ਜਦੋਂ ਸਾਹ ਚੜਨ ਦੀ ਪ੍ਰੋਬਲਮ ਆਉਂਦੀ ਹੈ ਨਾ, ਇੱਕ ਵਾਰੀ ਲਿਵਰ ਤੇ ਵੀ ਫੈਟ ਆਉਂਦੀ ਆ। ਅੱਛਾ, ਕਈ ਵਾਰੀ ਲੰਗਸ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ, ਸਾਡੇ ਫੇਫੜਿਆਂ ਦੇ ਵਿੱਚ ਥੋੜੀ ਬਹੁਤੀ ਇਨਫੈਕਸ਼ਨ ਹੁੰਦੀ ਆ ਜੀ। ਅੱਛਾ, ਅਸੀਂ ਗੌਰ ਨਹੀਂ ਕਰਦੇ ਕਈ ਵਾਰੀ ਖਾਣਾ ਪੀਣਾ, ਜਿਵੇਂ ਹੁਣ ਮੰਨ ਲਓ ਅਸੀਂ ਹੁਣੇ ਥੋੜੀ ਦੇਰ ਪਹਿਲਾਂ ਚਾਹ ਪੀਤੀ, ਨਾਲ ਹੀ ਥੋੜੀ ਦੇਰ ਬਾਅਦ ਸਾਨੂੰ ਯਾਦ ਵੀ ਨਹੀਂ ਰਹਿੰਦਾ, ਕੋਈ ਲੱਸੀ ਲੁੱਸੀ ਪੀ ਲਈ ਜਾਂ ਕੁਝ ਤਾਲਮੇਲ ਨਹੀਂ ਦੋਨਾਂ ਦਾ, ਕੋਈ ਕੋਲਡ ਡਰਿੰਕ ਪੀ ਲਿਆ। ਕੋਲਡ ਡਰਿੰਕ ਦੇ ਨਾਲ ਅੱਜ ਕੱਲ ਕੀ ਹੋ ਰਿਹਾ, ਪਕੌੜੇ ਗਰਮ ਗਰਮ ਖਾ ਲਏ ਤੇ ਨਾਲ ਹੀ ਕੋਲਡ ਡਰਿੰਕ ਪੀ ਲਿਆ, ਉਹ ਤਾਲਮੇਲ ਹੈ ਨਹੀਂ। ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅਸਰ, ਕਿਉਂਕਿ ਜਿਹੜੀ ਸਾਡੀ ਬਾਡੀ ਹੈ ਨਾ ਜੀ, ਇਹਦਾ ਇੱਕ 10 ਟਾਈਮ ਜ਼ਿਆਦਾ ਔਰਾ ਹੈ ਜੀ। ਮਤਲਬ ਇੱਕ ਇਨਸਾਨ, ਜਿਵੇਂ ਹੁਣ ਮੈਂ ਤੁਹਾਡੇ ਅੱਗੇ ਬੈਠਾ, ਮੇਰੀ ਬਾਡੀ ਸਲਿਮ ਆ, ਤੁਹਾਡੀ ਬਾਡੀ ਮੇਰੇ ਨਾਲ ਥੋੜੀ ਜ਼ਿਆਦਾ, ਕੁਛ ਤੁਹਾਡੇ ਨਾਲੋਂ ਵੀ ਜ਼ਿਆਦਾ ਨੇ। ਆਪਾਂ ਇਹ ਦੇਖਿਆ ਵੀ ਇਹ ਇੱਕ ਬਾਡੀ ਜਿਹੜੀ ਹੈ ਇਹ 10 ਟਾਈਮ ਜ਼ਿਆਦਾ ਫੈਲ ਸਕਦੀ ਆ ਜੀ। ਮਤਲਬ ਜੇ ਅੱਜ 34 ਇੰਚ ਲੱਕ ਹੈ ਤਾਂ 134 ਇੰਚ ਵੀ ਹੋ ਸਕਦਾ ਹੈ ਜੀ। ਤੇ ਇੰਨੀ ਕੁਦਰਤ ਨੇ ਇਹਦੇ ਵਿੱਚ ਫਲੈਕਸੀਬਿਲਿਟੀ ਦਿੱਤੀ ਹੋਈ ਹੈ ਜੀ। ਇਸੇ ਤਰ੍ਹਾਂ ਸਾਡੇ ਆਰਗਨਸ ਦੀ ਕਪੈਸਿਟੀ ਆ, ਜਿਵੇਂ ਮੰਨ ਲਓ ਕੋਈ ਫੇਫੜੇ ਆ ਸਾਡੇ, ਜਾਂ ਹਾਰਟ ਹੈ, ਜਾਂ ਬ੍ਰੇਨ ਹੈ, ਉਹ ਜਦੋਂ ਅੱਜ ਡੈਮੇਜ ਹੋਣਾ ਸ਼ੁਰੂ ਹੋ ਗਿਆ, ਮੰਨ ਲਓ ਸਾਨੂੰ ਪਤਾ ਹੀ ਨਹੀਂ ਹੁੰਦਾ, 2-2 3-3 ਸਾਲ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਨੂੰ ਸ਼ੂਗਰ ਹੈ, ਜਦੋਂ ਚੈੱਕ ਕਰਾਉਂਦੇ ਨੇ ਫਿਰ ਪਤਾ ਲੱਗਦਾ, ਜਦ ਤੱਕ ਪ੍ਰੋਬਲਮ ਵੱਡੀ ਹੋ ਜਾਂਦੀ ਹੈ। ਹਾਂ, ਜਦੋਂ ਵੱਡੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਸਾਹ ਚੜਦਾ, ਇਹਨੂੰ ਉਸੇ ਟਾਈਮ ਕੰਟਰੋਲ ਕਰਨਾ ਚਾਹੀਦਾ। ਜਿੰਨੇ ਵੀ ਸਾਡੇ ਭੈਣ ਭਰਾ ਸੁਣ ਰਹੇ ਨੇ, ਚਾਹੇ ਉਹ ਸਿੰਗਰ ਨੇ, ਚਾਹੇ ਉਹ ਆਮ ਨਾਰਮਲ ਲਾਈਫ ਜੀ ਰਹੇ ਨੇ, ਤਾਂ ਇੱਕ ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਉਹਨਾਂ ਨੂੰ ਸਵੇਰੇ ਸਵੇਰੇ ਗਾਜਰ ਖਾਣੀ ਚਾਹੀਦੀ ਆ। ਇੱਕ ਗਾਜਰ ਨੂੰ ਚਬਾ ਕੇ ਖਾਣਾ, ਇਹ ਨਹੀਂ ਵੀ ਕੱਦੂਕਸ ਕਰਕੇ, ਸੌਖਾ ਕੰਮ ਨਹੀਂ ਕਰਨਾ। ਪਰ ਉਹਦਾ ਜਿਵੇਂ ਆਪਾਂ ਸਾਹ ਹੁਣ ਚੜ ਰਿਹਾ ਤੇ ਇਸ ਸੀਜ਼ਨ 'ਚ ਗਾਜਰ ਹੈ ਨਹੀਂ, ਫਿਰ ਨਹੀਂ ਗਾਜਰ ਆ ਰਹੀ ਹੈ, ਯੈਲੋ ਗਾਜਰ ਆ ਰਹੀ ਹੈ ਬਹੁਤ ਜ਼ਿਆਦਾ। ਬੀਟਰੂਟ ਮਿਲਦਾ, ਬੀਟਰੂਟ ਦਾ ਪਾਊਡਰ ਮਿਲ ਜਾਂਦਾ, ਗਾਜਰ ਦਾ ਪਾਊਡਰ ਮਿਲ ਜਾਂਦਾ, ਜਿਵੇਂ ਹੁਣ ਚੁਕੰਦਰ ਦਾ ਪਾਊਡਰ ਹੈ, ਬਹੁਤ ਵਧੀਆ, ਉਹ ਵੀ ਇਹਦੇ ਲਈ ਫਾਇਦੇਮੰਦ ਆ। ਸਾਡੀ ਜਿਵੇਂ ਲੰਗਸ ਹੈ, ਗਾਜਰ ਖਾਣੀ ਚਾਹੀਦੀ ਹੈ ਸਵੇਰੇ। ਔਰ ਦੂਸਰੀ ਚੀਜ਼, ਗਾਜਰ ਜੇ ਆਪਾਂ ਡੇਲੀ ਖਾਂਦੇ ਹਾਂ ਰੂਟੀਨ ਦੇ ਵਿੱਚ, ਤਾਂ ਇਹ ਪ੍ਰੋਬਲਮ ਕਦੇ ਆਉਂਦੀ ਹੀ ਨਹੀਂ। ਤੁਸੀਂ ਦੇਖਿਓ ਜਿੰਨੇ ਵੀ ਅੰਗਰੇਜ਼, ਹਾਂ ਜਿੰਨੇ ਅੰਗਰੇਜ਼ ਨੇ ਜੀ, ਇਹ ਕਿੰਨੀਆਂ ਚੜਾਈਆਂ ਚੜ੍ਹ ਜਾਂਦੇ ਨੇ, ਤੁਰੇ ਰਹਿੰਦੇ ਨੇ ਆਪਦੇ ਮਾਲ ਮੋਢਿਆਂ ਤੇ ਟੰਗ ਕੇ, ਇਹਨਾਂ ਕੋਲੇ ਨੌਕਰ ਨਹੀਂ, ਕੁਛ ਨਹੀਂ,
ਤੇ ਇਸ ਕਰਕੇ ਹੀ ਆ ਕਿ ਇਹ ਇਦਾਂ ਦੀਆਂ ਚੀਜ਼ਾਂ ਨੂੰ ਯੂਜ਼, ਤੁਸੀਂ ਦੇਖੋ ਅੰਗਰੇਜ਼ ਰੋਟੀ ਖਾਂਦੇ ਆ, ਉਹਨਾਂ ਦੇ ਟੇਬਲ ਦੇ ਗੱਭੇ ਜੂਸ ਪਿਆ ਹੁੰਦਾ, ਆਪਣੇ ਟੇਬਲ ਦੇ ਗੱਭੇ ਪਾਣੀ ਦਾ ਜੱਗ ਪਿਆ ਹੁੰਦਾ, ਫਰਕ ਹੈ। ਤੇ ਉਹ ਜੂਸ ਪੀਂਦੇ ਆ ਖਾਣੇ ਦੇ ਨਾਲ, ਕਿਉਂਕਿ ਸਾਨੂੰ ਵਰਜਿਤ ਹੈ ਵੀ ਪਾਣੀ ਨਹੀਂ ਪੀਣਾ ਰੋਟੀ ਤੋਂ ਬਾਅਦ, ਜੂਸ ਪੀ ਸਕਦੇ ਹੋ, ਲੱਸੀ ਪੀ ਸਕਦੇ ਹੋ। ਤੇ ਉਹ ਚੀਜ਼ਾਂ ਇਸ ਤਰ੍ਹਾਂ ਸਾਡੇ ਲੰਗਸ ਨੂੰ ਸਟਰੋਂਗ ਰੱਖਣ ਵਾਸਤੇ ਇੱਕ ਤਾਂ ਗਾਜਰ ਸਭ ਤੋਂ ਬੈਸਟ ਆ। ਦੂਸਰਾ, ਜਦੋਂ ਪ੍ਰੋਬਲਮ ਹੋ ਹੀ ਗਈ ਆਪਾਂ ਉਹਨੂੰ ਫੇਸ ਕਰਨਾ, ਤਾਂ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਾਲੀ ਮਿਰਚ, ਅੱਛਾ ਜੀ, ਸੁੰਡ ਤੇ ਮਗ ਪੀਪਲ, ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਲਓ, ਐ ਚੁਟਕੀ ਭਰ ਲਓ, ਸ਼ਹਿਦ ਚ ਮਿਕਸ ਕਰਕੇ ਜੱਟ ਲਓ, ਤੇ ਉਹਦੇ ਨਾਲ ਬਹੁਤ ਕਮਾਲ ਦਾ ਰਿਜ਼ਲਟ ਆਉਂਦਾ। ਅਰੇ ਵਾਹ। ਹੋਰ ਸੌਖਾ ਦੱਸ ਦਿੰਦਾ, ਇਸ ਤੋਂ ਵੀ ਸੌਖਾ, ਜਿਹੜਾ ਕਿ ਬਹੁਤ ਹੀ ਇਫੈਕਟਿਵ ਹੈ, ਸਿੰਧਾ ਨਮਕ, ਜਿਹੜਾ ਆਪਣਾ ਆਮ ਪਾਕਿਸਤਾਨੀ ਪਿੰਕ ਸਾਲਟ ਰਾਜ ਟਰਾਲੀਆਂ ਤੇ ਵੇਚਦੇ ਆ, ਮਤਲਬ ਜਿਹੜੀ ਚੰਗੀ ਸਿਹਤ ਆ ਉਹ ਟਰਾਲੀਆਂ ਤੇ ਵਿਕ ਰਹੀ ਆ, ਜਿਹੜੀ ਮਾੜੀ ਸਿਹਤ ਆ ਉਹ ਵਧੀਆ ਬਣਾ ਕੇ ਸ਼ੋਰੂਮ ਉਹਦੇ ਵਿੱਚ ਚੰਗੀਆਂ ਬੋਤਲਾਂ ਰੱਖ ਕੇ ਵਿਕ ਰਹੀ ਆ। ਇਹ ਤਾਂ ਤੁਹਾਨੂੰ ਮੰਨਣਾ ਪਊ, ਚੰਗੀ ਸਿਹਤ ਜਦੋਂ ਵੀ ਚੰਗੀ ਸਿਹਤ ਲਈ ਕੁਛ ਆਇਆ ਸਾਡੇ ਕਿਸਾਨ ਭਰਾਵਾਂ ਵੱਲੋਂ ਹੀ ਆਇਆ, ਟਰਾਲੀਆਂ ਤੇ ਆਉਣਾ ਵੀ ਉਦੋਂ ਹੀ, ਟਰਾਲੀਆਂ ਤੇ ਆਉਣਾ। ਤੇ ਇਹਦੇ ਚ ਕੀ ਆ ਕਿ ਉਹ ਜਿਹੜੀ ਹੈਗੀ ਆ ਸਿੰਧਾ ਨਮਕ, ਜਿਹੜਾ ਉਹਦਾ ਤੁਸੀਂ ਲਓ ਅੱਧਾ ਚਮਚਾ, 1 ਚਮਚਾ ਉਹਦੇ ਵਿੱਚ ਸ਼ਹਿਦ ਪਾਓ, ਕਸ਼ਮੀਰੀ ਹਨੀ, ਉਹਨੂੰ ਮਿਕਸ ਕਰਕੇ ਨਾ ਜੀ ਚੰਗੀ ਤਰ੍ਹਾਂ ਐ ਬੱਚਿਆਂ ਵਾਂਗੂ ਚੱਟ ਕੇ ਰਾਤ ਨੂੰ ਲਓ, ਉਹਦੇ ਨਾਲ ਹਲਕਾ ਜਿਹਾ ਚਾਹ ਦਾ ਕੱਪ ਲਓ, ਵੀ ਬਲੈਕ ਟੀ ਜੀ, ਦੁੱਧ ਪਾ ਕੇ ਨਹੀਂ ਲੈਣਾ, ਬਲੈਕ ਟੀ ਉਹਦੇ ਨਾਲ ਲਓ, ਤੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਖਤਮ ਹੋ ਰਹੀ ਹੈ। ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੈ ਜਾਂ ਸਾਹ ਦੀ ਬਿਮਾਰੀ ਹੈ, ਉਹਨਾਂ ਲਈ ਅਲੱਗ ਫਾਰਮੂਲੇ ਨੇ। ਇਹ ਸਿਰਫ ਇੰਨੀ ਕੁ ਗੱਲ ਹੈ ਜਿੰਨੀ ਕਿ ਨਿੱਕੂ ਜੀ ਨੇ ਪੁੱਛੀ ਆ, ਵੀ ਕਈ ਵਾਰੀ ਸਟੇਜਾਂ ਤੇ ਗਾਉਂਦੇ ਸਾਹ ਚੜ ਜਾਂਦਾ, ਕਈ ਵਾਰੀ ਟੱਪਦੇ ਨੱਚਦੇ ਲੋਕਾਂ ਨੂੰ ਸਾਹ ਚੜਦਾ, ਕਈ ਲੋਕ ਇਹੋ ਜਿਹੇ ਨੇ ਜਿਹੜੇ ਮਾੜੀ ਜਿਹੀ ਕੋਈ ਬੁਰਾਈ ਦੀ ਖਬਰ ਸੁਣ ਲੈਣ ਤਾਂ ਹਾਫ ਜਾਂਦੇ ਆ, ਕੋਈ ਚੰਗੀ ਖੁਸ਼ੀ ਦੀ ਸੁਣ ਲੈਣ ਤਾਂ ਵੀ ਚੜ ਲੈਣ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹਦੇ ਵਾਸਤੇ ਤੁਹਾਨੂੰ ਆਪਣੀ ਲੰਗਸ ਨੂੰ, ਆਪਣੇ ਫੇਫੜਿਆਂ ਨੂੰ ਹਮੇਸ਼ਾ ਤੰਦਰੁਸਤ ਤੇ ਦਰੁਸਤ ਰੱਖਣਾ ਚਾਹੀਦਾ। ਤੁਹਾਡੀ ਗੱਲਾਂ 'ਚ ਇੱਕ ਗੱਲ ਤਾਂ ਮੈਨੂੰ ਪਤਾ ਲੱਗ ਗਈ, ਜਿਹੜਾ ਤੁਸੀਂ ਸਵਾਲ ਕੀਤਾ ਸੀ ਨਾ ਕਿ ਸਿਹਤ ਦਾ ਕੀ ਰਾਜ ਹੈ, ਮੈਨੂੰ ਅੱਜ ਤੋਂ 15 ਸਾਲ ਪਹਿਲਾਂ ਕਿਤੇ ਮੁਹੰਮਦ ਸਦੀਕ ਸਾਹਿਬ ਨਾ ਕਿਸੇ ਵਿਆਹ ਦੇ ਵਿੱਚ ਪਕੌੜੇ ਖਾਂਦੇ ਲੱਭ ਗਏ, ਤੇ ਮੈਂ ਜਾ ਕੇ ਮੈਂ ਕਿਹਾ ਵੀ ਤੁਸੀਂ ਬਾਈ ਪਕੌੜੇ ਖਾਈ ਜਾਂਦੇ ਆਰਾਮ ਨਾਲ, ਕਹਿੰਦੇ ਸਿੰਗਰ ਲਈ ਤਾਂ ਚੰਗੇ ਨਹੀਂ ਹੁੰਦੇ, ਕਹਿੰਦੇ ਪੁੱਤ ਯਾਦ ਰੱਖੀ ਪਕੌੜਿਆਂ ਦੇ ਉੱਪਰ ਚ ਕਦੇ ਪਾਣੀ ਨਹੀਂ ਪੀਣਾ, ਪਕੌੜੇ ਕਿਤੇ ਮਿਲ ਗਏ ਨਾ ਖਾਣ ਨੂੰ ਤੇ ਉੱਪਰ ਚ ਚਾਹ ਪੀ ਲਿਓ, ਜੇ ਚਾਹ ਪੀ ਲਈ ਚਾਹ ਦੇ ਉੱਪਰ ਚ ਕਦੇ ਠੰਡਾ ਪਾਣੀ ਨਹੀਂ ਪੀਣਾ, ਚਾਹ ਦੇ ਨਾਲ ਕਦੇ ਲੱਸੀ ਨਹੀਂ ਪੀਣੀ, ਆ 2-3 ਪਰਹੇਜ਼ ਨੇ, ਕਹਿੰਦੇ ਬਾਕੀ ਜੋ ਮਰਜ਼ੀ ਖਾਓ ਪੀਓ। ਇਹੀ ਤਾਂ ਕਹਿੰਦੇ ਸਿਆਣੇ ਦਾ ਕਿਹਾ ਔਲੇ ਦਾ ਖਾਧਾ, ਬਾਅਦ ਚ ਪਤਾ ਲੱਗਦਾ, ਅੱਜ ਪਤਾ ਲੱਗਦਾ। ਜੀ ਸਾਹਿਬ ਥੈਂਕ ਯੂ। ਅੱਛਾ, ਇੱਕ ਗੱਲ ਹੋਰ, ਰੂਟੀਨ ਦੇ ਵਿੱਚ ਆਪਾਂ ਦੇਖਦੇ ਹਾਂ ਜੀ, ਬੱਚੇ ਘਰਾਂ ਦੇ ਵਿੱਚ, ਮੈਂ ਜੇ ਆਪਣੀ ਗੱਲ ਕਰਾਂ, ਬਹੁਤ ਥੋੜਾ ਪੜ੍ਹ ਕੇ ਵੀ ਅਸੀਂ ਆਰਾਮ ਨਾਲ ਪੇਪਰ ਦੇ ਦਿੰਦੇ ਸੀ। ਅੱਜ ਬੱਚੇ ਸਕੂਲੋਂ ਪੜ੍ਹ ਕੇ ਆਉਂਦੇ ਨੇ, ਉਹਦੇ ਬਾਵਜੂਦ ਫਿਰ ਘਰੇ ਟਿਊਸ਼ਨਾਂ ਪੜ੍ਹਦੇ ਨੇ, ਫਿਰ ਘਰੇ ਆ ਕੇ ਪੜ੍ਹਦੇ ਨੇ, ਤੇ ਉਹ ਤੋਂ ਬਾਅਦ ਵੀ ਸਟ੍ਰੈਸ ਬਹੁਤ ਜ਼ਿਆਦਾ ਰਹਿੰਦਾ ਉਹਨਾਂ ਤੇ, ਬੱਚਿਆਂ ਤੇ ਵੀ ਵੱਡਿਆਂ ਤੇ ਵੀ। ਸਟ੍ਰੈਸ ਨੇ ਸਾਰੇ ਪਾਸੇ ਘਰ ਕੀਤਾ ਪਿਆ ਜੀ। ਸਟ੍ਰੈਸ ਨਾਲ ਕਿੰਨੀਆਂ ਪ੍ਰੋਬਲਮਾਂ ਆ ਰਹੀਆਂ ਨੇ, ਬਹੁਤ ਸਾਰੇ ਬਜ਼ੁਰਗ ਜਿਹੜੇ ਉਹਨਾਂ ਦੇ ਬੱਚਿਆਂ ਨੇ ਬਜ਼ੁਰਗਾਂ ਨੂੰ ਘਰਾਂ ਚੋਂ ਬਾਹਰ ਕੱਢਤਾ, ਬਹੁਤ ਸਾਰੇ ਬੰਦੇ ਨੇ ਆਪਣੀਆਂ ਵਹੁਟੀਆਂ ਮਾਰਤੀਆਂ, ਵਹੁਟੀਆਂ ਨੇ ਬੰਦੇ ਮਾਰਤੇ, ਕਿਸੇ ਨੇ ਆਪਣੇ ਬॉयਫ੍ਰੈਂਡ ਨਾਲ ਮਿਲ ਕੇ ਹਸਬੈਂਡ ਦਾ ਕਤਲ ਕਰਤਾ, ਬੜਾ ਕੁਝ ਕੀਤਾ। ਉਹ ਸਾਰਾ ਸਟ੍ਰੈਸ ਦਾ ਹੀ ਕਾਰਨ ਹੈ ਮੈਨੂੰ ਲੱਗਦਾ। ਇਸ ਸਟ੍ਰੈਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ? ਦੇਖੋ, ਸਟ੍ਰੈਸ ਬਾਰੇ ਸ਼ੁਰੂ ਤੋਂ ਚੀਜ਼ਾਂ ਚੱਲੀਆਂ ਆ ਰਹੀਆਂ ਨੇ। ਤੁਸੀਂ ਫਿਲਮ ਦੇਖੀ ਹੋਣੀ ਹੈ ਇੱਕ, ਜਿਹਦੇ ਵਿੱਚ ਹੇਮਾ ਮਾਲਿਨੀ ਦੇ ਉੱਪਰ ਇੱਕ ਗੀਤ ਵੀ ਫਿਲਮਾਇਆ ਗਿਆ ਕਿ ਹਮਕੋ ਵੀ ਗਮ ਨੇ ਮਾਰਾ, ਤੁਮਕੋ ਵੀ ਗਮ ਨੇ ਮਾਰਾ, ਇਸ ਗਮ ਕੋ ਮਾਰ ਡਾਲੋ। ਮਤਲਬ ਕਹਿੰਦਾ ਕਿ ਜੇ ਆਪਾਂ ਸਟ੍ਰੈਸ ਨੂੰ ਮਾਰਨਾ, ਉਹਦਾ ਇੱਕੋ ਇੱਕ ਤਰੀਕਾ ਹੈ ਜੀ। ਜਿਵੇਂ ਹੁਣ ਮੰਨ ਲਓ ਤੁਹਾਨੂੰ ਕੋਈ ਸਟ੍ਰੈਸ ਆ ਰਿਹਾ, ਤੁਸੀਂ ਕੋਸ਼ਿਸ਼ ਕਰੋ ਕਿ ਆਪਦਾ ਧਿਆਨ ਪਹਿਲਾਂ ਤਾਂ ਉਸ ਵੱਲ ਲਗਾਓ ਜਿਹਨੂੰ ਤੁਸੀਂ ਮੰਨਦੇ ਹੋ, ਪੀਰ ਪੈਗੰਬਰ ਗੁਰੂ ਮਹਾਰਾਜ ਜਿਹਨੂੰ ਵੀ ਤੁਸੀਂ ਮੰਨਦੇ ਹੋ, ਆਪਣਾ ਧਿਆਨ ਉਧਰ ਲਾ ਲਓ। ਦੂਜਾ, ਪੁੱਠੀ ਗਿਣਤੀ ਗਿਣੋ, 100 ਤੋਂ ਲੈ ਕੇ 1 ਤੱਕ ਕਾਊਂਟਿੰਗ ਸਟਾਰਟ ਕਰ ਦਿਓ, ਉਹਦੇ ਚ ਤੁਹਾਡਾ ਮਾਈਂਡ ਜਿਹੜਾ ਇੱਕ ਜਗ੍ਹਾ ਕਨਸੈਂਟਰੇਟ ਹੋਣ ਲੱਗ ਜਾਂਦਾ। ਤੀਜਾ, ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰੋ। ਅੱਛਾ, ਪੁੱਠੇ ਹੱਥ ਨਾਲ ਲਿਖੋ, ਚਾਹੇ ਆਪਦਾ ਨਾਮ ਲਿਖੋ, ਬਾਪੂ ਜੀ ਦਾ ਲਿਖੋ। ਜੇ ਕਿਤੇ ਵਾਹਿਗੁਰੂ 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 ਲਿਖਣ ਲੱਗ ਜਾਓ, ਉਹਨੂੰ ਲਿਖਣ ਵਾਸਤੇ ਪਤਾ ਨਹੀਂ ਕਿੰਨਾ ਟਾਈਮ ਲੱਗੂ, ਵੀ ਵਾਹਿਗੁਰੂ ਸਿੱਧਾ ਕਿਵੇਂ, ਕਦੇ ਵਾਹ ਹਿੱਲ ਗਿਆ, ਕਦੇ ਗੱਗਾ ਹਿੱਲ ਗਿਆ। ਮਤਲਬ ਵਾਹਿਗੁਰੂ ਜਿੱਦਾਂ ਤੁਸੀਂ ਸਿੱਧਾ ਲਿਖਣ ਲੱਗ ਗਏ ਨਿੱਕੂ ਜੀ, ਤੁਸੀਂ ਯਕੀਨ ਮੰਨੋ ਕਿ ਸਟ੍ਰੈਸ ਨੇੜੇ ਤੇੜੇ ਨਹੀਂ ਰਹਿੰਦਾ, ਕਿਉਂਕਿ ਤੁਹਾਡਾ ਉਦਨ ਹੀ ਕੰਸਨਟ੍ਰੇਸ਼ਨ ਇੱਕ ਜਗ੍ਹਾ ਆ ਗਿਆ। ਤੁਹਾਡਾ ਜਿਹੜਾ ADHD ਦਾ ਪ੍ਰੋਬਲਮ ਹੈ, ਲੋਕ ਕਹਿੰਦੇ ਨਾ ਬੱਚਿਆਂ ਨੂੰ ਹੋ ਰਹੀ ਹੈ, ਮੈਂ ਕਹਿੰਦਾ ਅੱਜ ਕੱਲ੍ਹ ਹਰ ਬੰਦੇ ਨੂੰ ਹੈ। ਨਹੀਂ ਹੈ ਤਾਂ ਸੀ, ਪਰ ਹੁਣ ਇਹਦਾ ਹੁਣ ਜਿਹੜਾ ਬੰਦਾ ਚਰਨ ਸੀਮਾ ਤੱਕ ਪਹੁੰਚ ਗਿਆ ਸਟ੍ਰੈਸ ਦੇ, ਹੈ ਨਾ, ਬਹੁਤ ਜ਼ਿਆਦਾ ਸਟ੍ਰੈਸ ਹੋ ਗਿਆ ਤੇ ਉਹਨੇ ਆਪਦੇ ਮਾਪੇ ਘਰ ਚੋਂ ਕੱਢਤੇ, ਨਸ਼ੇ ਕਰਨ ਲੱਗਿਆ, ਉਹਨੂੰ ਕਿਵੇਂ ਕੱਢਿਆ ਜਾ ਸਕਦਾ? ਉਹਦੇ ਲਈ ਕੋਈ ਮੈਡੀਸਨ ਹੈ ਜਾਂ ਉਹਦੇ ਲਈ ਵੀ ਸੇਮ ਫਾਰਮੂਲਾ? ਉਹਦੇ ਲਈ ਬਹੁਤ ਬੈਸਟ ਦਵਾਈਆਂ ਨੇ ਜੀ। ਪਹਿਲਾਂ ਤਾਂ ਮੈਂ ਕਹਿਣਾ ਆਪਦੀ ਰਸੋਈ ਘਰ ਚ ਤਿਆਰ ਕਰੋ ਜੀ। ਜਿਵੇਂ ਇੱਕ ਬਹੁਤ ਵਧੀਆ ਚੀਜ਼ ਹੈ, ਉਹਦਾ ਨਾਂ ਹੈਗਾ ਵਚਾ। ਵਚਾ ਨਾ ਜੀ ਇੱਕ ਜੜੀ ਬੂਟੀ ਹੈ,
ਵੈਨਕੂਵਰ ਵਾਲਾ ਵਚਾ VACHA ਵਚਾ, ਇਹ ਇੱਕ ਜੜੀ ਬੂਟੀ ਹੈ। ਜਦੋਂ ਤੁਸੀਂ ਇਹਨੂੰ ਗੂਗਲ ਸਰਚ ਕਰਦੇ ਹੋ ਤਾਂ ਉਹਦੇ ਤੇ ਲਿਖਿਆ ਹੋਇਆ ਵਚਾ ਇਜ਼ ਏ ਮੈਮਰੀ ਰਿਕਾਰਡਰ, ਇਹ ਤੁਹਾਡੇ ਬ੍ਰੇਨ ਨੂੰ ਰਿਕਾਰਡਿੰਗ ਦਾ ਕੰਮ ਕਰਦੀ ਆ। ਤੇ ਦੂਸਰਾ ਉਹਦੇ ਚ ਪਾਇਆ ਸ਼ੰਖ ਪੁਸ਼ਪੀ ਜਿਹੜੀ ਠੰਡਾ ਰੱਖਦੀ ਆ। ਫਿਰ ਉਹ ਚ ਪਾਈ ਗਈ ਹੈ ਜਟਾਮਾਨਸੀ। ਜਟਾਮਾਨਸੀ ਜਿਹੜੀ ਹੈ ਨਸਾਂ ਦੇ ਵਿੱਚ ਜਿੰਨੀ ਵੀ ਸਵੈਲਿੰਗ ਹੋ ਜਾਂਦੀ ਆ ਸੋਚ ਕੇ, ਸਟ੍ਰੈਸ ਦੇ ਕਾਰਨ ਸਾਡਾ ਸਿਰ ਅੰਦਰੋਂ ਸੁੱਜ ਜਾਂਦਾ। ਕਈਆਂ ਦਾ ਤਾਂ ਅੱਧਾ ਦਿਮਾਗ ਦੁਖਣ ਲੱਗ ਜਾਂਦਾ, ਕਈਆਂ ਦਾ ਪੂਰਾ ਸਿਰ ਫਟਣ ਲੱਗ ਜਾਂਦਾ, ਕਈਆਂ ਨੂੰ ਐਂ ਲੱਗਦਾ ਵੀ ਜਾਂ ਮੈਂ ਮਰ ਜਾਊਂਗਾ ਜਾਂ ਮਾਰ ਦੂੰਗਾ। ਉਹ ਆਊਟ ਆਫ ਸਾਇੰਸ ਹੋ ਜਾਂਦਾ। ਉਹਦੇ ਵਾਸਤੇ ਜਟਾਮਾਨਸੀ ਜਿਹੜੀ ਆ ਇੰਨੀ ਵਧੀਆ ਚੀਜ਼ ਆ, ਉਹ ਸਾਰੀ ਇਨਫੈਕਸ਼ਨ ਖਤਮ ਕਰਕੇ ਬ੍ਰੇਨ ਨੂੰ ਇੰਨਾ ਲਾਈਟ ਕਰ ਦਿੰਦੀ ਆ। ਬੰਦਾ ਕਹਿੰਦਾ ਛੱਡ ਯਾਰ ਕੀ ਸਭ ਠੀਕ ਹੈ, ਫਿਰ ਇੱਕਦਮ ਉਸ ਭਾਸ਼ਾ 'ਚ ਆ ਜਾਂਦਾ। ਉਹਦੇ 'ਚ ਪੈਂਦੀ ਹੈ ਬ੍ਰਹਮੀ ਜੀ। ਬ੍ਰਹਮੀ ਜਿਹੜੀ ਹੈ ਇਹ ਬਿਲਕੁਲ ਹੀ ਦਿਮਾਗ ਨੂੰ ਠੰਡਾ ਸ਼ਾਂਤ, ਜਿਵੇਂ ਵੱਡਿਆਂ ਨੇ ਕਿਹਾ ਕਿ ਪੈਰ ਤੁਹਾਡੇ ਗਰਮ, ਪੇਟ ਨਰਮ, ਦਿਮਾਗ ਠੰਡਾ, ਤਾਂ ਮਾਰੋ ਵੈਦ ਨੂੰ ਡੰਡਾ, ਕੋਈ ਲੋੜ ਹੀ ਨਹੀਂ ਵੈਦ ਦੀ। ਮੇਰੇ ਨਾ ਮਾਰਿਓ ਬਈ, ਮੈਂ ਆਪਣੀ ਵੈਸੇ ਗੱਲ ਕਰਦਾ, ਸਾਡੀ ਲੋੜ ਪੈਂਦੀ ਆ। ਤੇ ਮਤਲਬ ਕਹਿਣ ਦਾ ਕਿ ਇਹ ਤਿੰਨ ਚੀਜ਼ਾਂ ਇੱਕ ਐਡਾ ਵੱਡਾ ਫਲਸਫਾ, ਤਾਂ ਉਹਦੇ ਨਾਲ ਸਾਡਾ ਦਿਮਾਗ ਠੰਡਾ ਰਹਿੰਦਾ। ਇਹ ਚਾਰ ਚੀਜ਼ਾਂ ਮੈਂ ਬੋਲੀਆਂ ਨੇ ਜੀ। ਚਾਰਾਂ ਦੇ ਵਿੱਚ ਇੱਕ ਹੋਰ ਨੋਟ ਕਰਿਓ ਤੁਸੀਂ। ਹਾਂ, ਇੱਕ ਚੀਜ਼ ਜ਼ਰੂਰ ਹੈ, ਮੈਂ ਨਿੱਕੂ ਜੀ ਨਾਲ ਬੈਠਾ ਗੱਲਾਂ ਕਰਦਾ, ਤੁਹਾਡੇ ਵਾਸਤੇ ਵੀ ਕਰਦੇ ਹਾਂ, ਸਾਰਿਆਂ ਵਾਸਤੇ ਲੋੜ ਹੈ ਇਹਦੀ। ਪਰ ਜਿਹੜਾ ਫਾਰਮੂਲਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਸਾਂਭ ਕੇ ਰੱਖ ਲਿਆ ਕਰੋ। ਉਹਦੇ ਲਈ ਫੋਨ ਨਹੀਂ ਕਰਨੇ, ਫੋਨ ਚੱਕੇ ਨਹੀਂ ਜਾਂਦੇ, ਫਿਰ ਤੁਸੀਂ ਹੋਰ ਇਤਰਾਜ਼ ਕਰਦੇ ਹੋ, ਆਪਦਾ ਸਟ੍ਰੈਸ ਫਿਰ ਸਾਰਾ ਮੇਰੇ ਤੇ ਕੱਢ ਦਿੰਦੇ ਹੋ। ਤੁਸੀਂ ਉਹਨੂੰ ਨੋਟ ਕਰਕੇ ਰੱਖਿਓ ਤੇ ਉਹਨੂੰ ਲਿਖ ਕੇ ਰੱਖ ਲਿਓ। ਫਾਰਮੂਲਾ ਬਹੁਤ ਵਧੀਆ ਜਿਹੜਾ ਮੈਂ ਬੋਲ ਰਿਹਾ। ਇਹਦੇ ਵਿੱਚ ਇੱਕ ਪਾਉਣੀ ਹੈ, ਤੁਸੀਂ ਮੰਨ ਲਓ ਸਾਰੀਆਂ ਚੀਜ਼ਾਂ ਨੂੰ 50-50 ਗ੍ਰਾਮ ਲੈ ਲਓ, ਚਾਰਾਂ ਨੂੰ 200 ਗ੍ਰਾਮ ਹੋ ਗਿਆ ਨਿੱਕੂ ਜੀ। ਉਹਦੇ ਵਿੱਚ ਤੁਸੀਂ ਪਾਉਣੀ ਹੈ ਗੁਦਾਂਤੀ ਭਸਮ 10 ਗ੍ਰਾਮ, 10 ਗ੍ਰਾਮ 1 ਤੋਲਾ, ਅੱਧਾ ਤੋਲਾ ਪ੍ਰਵਾਲ ਪਿਸ਼ਟੀ, ਅੱਧਾ ਤੋਲਾ ਮੁਕਤਾ ਸ਼ੁਕਤੀ ਪਿਸ਼ਟੀ। ਇਹ ਆਮ ਬਾਜ਼ਾਰ ਚੋਂ ਮਿਲ ਜਾਂਦੀਆਂ ਨੇ ਚੀਜ਼ਾਂ, ਪੰਸਾਰੀ ਤੋਂ, ਅੱਛੀ ਕੰਪਨੀ ਦੀ ਲੈਣੀ ਹੈ। ਲੈ ਕੇ ਇਹਨੂੰ ਘਰੇ ਬਣਾ ਲਓ। ਬਹੁਤ ਲੋਕਾਂ ਨੇ ਬਣਾਈ ਹੈ, ਬੜੇ ਲੋਕ ਥੈਂਕ ਯੂ ਕਰਦੇ ਆ। ਇਹਨੂੰ ਬਣਾ ਲਓ ਤੇ ਛੋਟੇ ਬੱਚੇ ਨੂੰ ਅੱਧਾ ਚਮਚਾ, ਵੱਡਿਆਂ ਨੂੰ ਪੂਰਾ ਚਮਚਾ ਰਾਤ ਨੂੰ ਸੌਣ ਲੱਗੇ ਦਿਓ ਦੁੱਧ ਨਾਲ। ਡਿਪਰੈਸ਼ਨ ਚੋਂ ਬੰਦਾ ਬਾਹਰ ਆ ਜਾਂਦਾ ਜੀ, ਸਟ੍ਰੈਸ ਚੋਂ ਬਾਹਰ ਆ ਜਾਂਦਾ। ਔਰ ਇੱਕ ਚੀਜ਼ ਹੋਰ ਮੈਂ ਦੱਸਦਾ, ਧੁੰਨੀ 'ਚ ਤੇਲ ਲਾਉਣਾ ਤੇ ਕੱਛਾਂ 'ਚ ਤੇਲ ਲਾਉਣਾ। ਕਿਹੜਾ ਤੇਲ? ਹੁਣ ਉਹ ਕਿਹੜਾ ਲਾਉਣਾ ਜੀ? ਨਾਰੀਅਲ ਦਾ ਤੇਲ, ਉਹਦੇ ਵਿੱਚ ਤੁਸੀਂ ਮਿਕਸ ਕਰੋ ਦੇਸੀ ਘਿਓ ਵੀ ਗਾਂ ਦਾ, ਦੇਸੀ ਘਿਓ ਤੇ ਨਾਰੀਅਲ ਤੇਲ ਨੂੰ ਬਰਾਬਰ ਮਾਤਰਾ 'ਚ ਮਿਕਸ ਕਰਕੇ ਉਹਨੂੰ ਐ ਧੁੰਨੀ 'ਚ ਚੰਗੀ ਤਰ੍ਹਾਂ ਮਲਣਾ। ਢਿੱਡ ਹਿੱਲਣਾ ਚਾਹੀਦਾ, ਵੀ ਐ ਨਾ ਲਾ ਲਿਓ ਹੌਲੀ ਕਰਕੇ, ਪੂਰਾ ਮਲਣਾ। ਦੇਸੀ ਗਾਂ ਜਾਂ ਨੋਰਮਲ ਗਾਂ ਦਾ ਘਿਓ ਹੋਵੇ ਕੋਈ ਵੀ, ਤੇ ਉਹ ਕੱਛਾਂ 'ਚ ਮਲਣਾ ਜੀ। ਕੱਛਾਂ 'ਚ ਮਲ ਕੇ ਪੂਰਾ 10 ਵਾਰੀ ਐ ਪਿੱਛੇ, 10 ਵਾਰੀ ਐ ਅੱਗੇ, ਐਂ ਰਗੜਨਾ ਉਹਨੂੰ ਜਿਵੇਂ ਦੁਸ਼ਮਣ ਨੂੰ ਕੱਛਾਂ 'ਚ ਲੈ ਕੇ ਰਗੜੀਦਾ। ਤੇ ਉਹਨੂੰ ਜਿੰਨਾ ਰਗੜੋਗੇ ਨਾ ਜੀ, ਤੁਹਾਡਾ ਜਿਹੜਾ ਮੈਡੂਲਾ ਬ੍ਰੇਨ ਹੈ, ਪਿਛਲਾ ਛੋਟਾ ਦਿਮਾਗ, ਉਹ ਐਕਟਿਵ ਹੋਣ ਲੱਗ ਜਾਂਦਾ। ਬੰਦੇ ਨੂੰ 10 ਦਿਨ 'ਚ ਪਤਾ ਲੱਗ ਜਾਂਦਾ ਵੀ ਗੋਇਲ ਸਾਹਿਬ ਨੇ ਜੋ ਦੱਸਿਆ ਬਈ ਕਮਾਲ ਹੋ ਰਿਹਾ। ਔਰ ਦੇਖੋ ਕਿੰਨੀਆਂ ਛੋਟੀ-ਛੋਟੀਆਂ ਚੀਜ਼ਾਂ ਨੇ, ਮੈਂ ਕੋਈ ਐ ਨਹੀਂ ਦੱਸਿਆ ਵੀ ਆਹ ਚੀਜ਼ ਖਾਓ। ਅੱਛਾ, ਤੁਹਾਡੀ ਕਿਚਨ 'ਚ ਨੇ ਸਾਰੇ, ਰਸੋਈ 'ਚ ਪਈਆਂ ਨੇ। ਅੱਛਾ, ਜਿਹੜੇ ਬਹੁਤੇ ਜ਼ਿਆਦਾ ਪ੍ਰੋਬਲਮ 'ਚ ਨੇ ਉਹਨਾਂ ਲਈ ਅਸੀਂ ਬਣਾਇਆ ਇੱਕ ਐਕਸ਼ਨ ਪ੍ਰਾਸ਼, ਚਵਨ ਪ੍ਰਾਸ਼ ਬਣਾਇਆ ਜੀ, ਜਿਹੜਾ ਵੈਦਮਾਨ ਦਾ ਐਕਸ਼ਨ ਪ੍ਰਾਸ਼ ਤੁਸੀਂ ਮੈਨੂੰ ਅਨਸਰ ਦੱਸਿਆ ਹੈ ਜੀ। ਔਰ ਇਹ ਚਵਨ ਪ੍ਰਾਸ਼ ਜਿਹੜਾ ਹੈਗਾ ਨਾ ਨਿੱਕੂ ਜੀ, ਜਿਹਨੇ ਖਾ ਲਿਆ, ਇਹਦਾ ਇੱਕ ਚਮਚਾ 700-800 ਰੁਪਏ ਦਾ ਪੈਂਦਾ। ਪਰ ਤੁਸੀਂ, ਮੈਂ ਤੁਹਾਨੂੰ ਕਹਿਣ ਲੱਗੇ, ਤੁਸੀਂ ਕਿਹਾ ਸੀ ਵੀ ਇਹ ਚਮਨਪ੍ਰਾਸ਼ ਲੈਣ ਲਈ ਇਹਨੂੰ ਉਹ ਕਰਾਉਣਾ ਪਊਗਾ, ਲੋਨ ਕਰਾਉਣਾ ਪੈਂਦਾ ਬਾਪੂ ਤੋਂ। ਮੈਂ ਅੱਗੇ ਵੀ ਸੁਣਿਆ, ਕਹਿੰਦੇ ਗੋਲ ਸਾਹਿਬ ਥੋੜੇ ਜਿਹੇ ਮਹਿੰਗੇ ਨੇ, ਪਰ ਦਵਾਈਆਂ ਸਾਰੀਆਂ ਕੰਮ ਕਰਦੀਆਂ ਨੇ। ਪਰ ਕਮਾਲ ਹੈ ਇਹਦੇ ਵਿੱਚ। ਦੇਖੋ ਤੁਸੀਂ, ਇਹ 'ਚ ਨਾ ਜੀ ਗੋਲਡ ਲੀਫ ਪੈਂਦਾ ਜੀ। ਇੱਕ ਤਾਂ ਜਿਵੇਂ ਚਾਂਦੀ ਦੇ ਵਰਕ ਨਹੀਂ ਹੁੰਦੇ, ਆਪਾਂ ਮਠਿਆਈ ਤੇ ਲੱਗੇ ਦੇਖਦੇ, ਉਵੇਂ ਸੋਨੇ ਦੇ ਵਰਕ ਵੀ ਆਉਂਦੇ ਆ। ਉਹ ਸਾਰੇ ਇਹਦੇ 'ਚ ਉਵੇਂ ਪੈਂਦੇ ਆ। ਦੇਖੋ ਕੁਆਂਟਿਟੀ 'ਚ ਪਏ ਹੋਏ, ਜਦੋਂ ਉੱਧਰੋਂ ਤੁਸੀਂ ਖੋਲੋਗੇ ਨਾ, ਕੱਲਾ-ਕੱਲੀ ਚੀਜ਼ ਨਜ਼ਰ ਆਉਂਦੀ ਹੈ। ਔਰ ਮੇਰੀ ਇੱਕ ਆਦਤ ਹੈ ਜੀ ਕਿ ਜੋ ਵੀ ਮੈਂ ਬਣਾਉਣਾ ਨਾ, ਮੈਂ ਇਹ ਸੋਚ ਕੇ ਬਣਾਉਣਾ ਵੀ ਮੇਰੇ ਪਰਿਵਾਰ ਦੇ ਲੋਕ ਨੇ ਇਹ ਜੀ, 3 ਕਰੋੜ ਲੋਕਾਂ ਦਾ ਪਰਿਵਾਰ ਆ ਮੇਰਾ ਪੰਜਾਬ ਜੀ, ਇਹਨਾਂ ਲਈ ਅਸੀਂ ਚੀਜ਼ ਬਣਾਉਂਦੇ ਆ। ਔਰ ਜਿਹਦੀ ਪਹੁੰਚ ਹੁੰਦੀ ਆ ਉਹ ਲੈ ਲੈਂਦਾ, ਜਿਹਦੀ ਪਹੁੰਚ ਨਹੀਂ ਹੁੰਦੀ ਉਹ ਮੈਨੂੰ ਮਿਲਦੇ ਨੇ ਆ ਕੇ। ਮੈਂ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਹੋਇਆ, ਜੇ ਤੇਰੀ ਪਹੁੰਚ ਨਹੀਂ ਮੇਰੀ ਤਾਂ ਹੈਗੀ ਆ, ਤੂੰ ਆ ਸਹੀ ਮੇਰੇ ਕੋਲ, ਆਪਾਂ ਰਲ ਮਿਲ ਕੇ ਟਾਈਮ ਕੱਢਾਂਗੇ। ਤੇ ਉਹਨਾਂ ਨੂੰ ਵੀ ਅਸੀਂ ਸਾਂਭਦੇ ਹਾਂ। ਤੇ ਮਤਲਬ ਕਹਿਣ ਦਾ ਕਿ ਇਹ ਜਿਹੜਾ ਚਵਨਪ੍ਰਾਸ਼ ਬਣਿਆ ਨਾ ਜੀ, ਜਦੋਂ ਅਸੀਂ ਬਣਾਇਆ ਉਦੋਂ ਤਾਂ ਸਮਝੋ ਵੀ ਸਾਡੀ ਕੋਠੀ ਉਹ ਵਿਕਣ ਵਾਲੀ ਹੋ ਗਈ, ਐਡਾ ਲੋਟ, ਕਿਉਂਕਿ ਇੱਕ ਡੱਬਾ ਤਾਂ ਬਣਨਾ ਨਹੀਂ ਸੀ, ਬਣੂਗਾ ਤਾਂ ਪੂਰਾ ਲਾਟ ਹੀ ਬਣੂਗਾ, ਕੜਾਹਿਆਂ ਦੇ ਕੜਾਹੇ ਦੇ ਹਿਸਾਬ ਨਾਲ ਲੋਟ ਪੈਣਾ ਸੀਗਾ ਇਹਦਾ। ਤੇ ਪੈ ਗਿਆ, ਜਦੋਂ ਬਣ ਗਿਆ ਨਾ ਜੀ, ਉਸ ਤੋਂ ਬਾਅਦ ਲੋਕਾਂ ਨੇ ਲਾਈਕ ਕੀਤਾ। ਇਹ ਜ਼ਰੂਰ ਹੈ ਕਿ ਪਹਿਲਾਂ ਮੇਰਾ ਇਹ ਜ਼ਿਆਦਾ ਫੋਰਨ ਗਿਆ, ਜਾਂ ਇੰਡੀਆ 'ਚ ਕੁਛ ਜਿਹੜੇ ਉੱਚੇ ਤਬਕੇ ਦੇ ਲੋਕ ਸੀ ਉਹਨਾਂ ਨੇ ਖਰੀਦਿਆ, ਕਿਉਂਕਿ ਜਿਹੜਾ ਹੁਣ ਬੰਦੇ ਨੂੰ
ਬੈਠੇ ਉਹ ਬਲੂ ਲੈਵਲ ਦਾ ਪੈਗ ਲਾ ਗਿਆ 3500 ਦਾ, ਤੇ ਉਹਨੂੰ ਸਾਡੇ ਚਵਨਪ੍ਰਾਸ਼ ਦੀ ਕੀ ਪਤਾ ਕਿੱਡੀ ਹੈ ਨਾ, ਕਿਉਂਕਿ ਉਹਨੇ ਰਾਤ ਨੂੰ ਪੀਣੀ, ਸਵੇਰੇ ਸੈੱਟ ਵੀ ਕਰਨਾ ਆਪਣੇ ਆਪ ਨੂੰ, ਤੇ ਉਹਨਾਂ ਲਈ ਇਹ ਬਹੁਤ ਵਧੀਆ ਰਿਹਾ। ਉਹ ਕਹਿੰਦੇ ਗੋਇਲ ਸਾਹਿਬ ਸਾਡਾ ਜਿਹੜਾ ਸਾਈਡ ਇਫੈਕਟ ਆਉਂਦਾ ਸੀ ਚੀਜ਼ਾਂ ਖਾਣੀਆਂ ਪੀਣੀਆਂ ਰਾਤਾਂ ਕੱਢਣੀਆਂ, ਉਹ ਸਵੇਰੇ ਉੱਠ ਕੇ 1 ਚਮਚਾ ਖਾ ਲਓ ਸੈੱਟ ਆ। ਪਰ ਗਰੀਬ ਵਾਸਤੇ ਬਹੁਤ ਔਖਾ ਹੋ ਗਿਆ ਸੀ। ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਮੈਨੂੰ ਮਿਲਿਆ ਕਰੋ, ਕੁਛ ਚੀਜ਼ਾਂ ਪੜਦੇ ਦੇ ਮੂਹਰੇ ਹੁੰਦੀਆਂ ਨੇ, ਕੁਛ ਅਸੀਂ ਪਿੱਛੇ ਵੀ ਕਰਦੇ ਹਾਂ। ਗੁਰੂ ਮਹਾਰਾਜ ਦੀ ਬੜੀ ਕਿਰਪਾ ਸਾਡੇ ਉੱਤੇ, ਅਸੀਂ ਕੱਢ ਦਿੰਦੇ ਹਾਂ ਪਹਿਲਾਂ ਹੀ ਦਸਬੰਧ ਉਹਨਾਂ ਲੋਕਾਂ ਵਾਸਤੇ। ਤੇ ਇਸ ਕਰਕੇ ਨਾ ਜੀ ਇਹ ਚੀਜ਼ ਜਦੋਂ ਬਣ ਕੇ ਆਈ ਨਿੱਕੂ ਜੀ, ਇਹਨੇ ਲੋਕਾਂ ਦਾ ਸਟ੍ਰੈਸ ਲੈਵਲ ਠੀਕ ਕਰਿਆ। ਫਿਰ ਇਹਨੇ ਲੋਕਾਂ ਦਾ ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਦੱਸਾਂ, ਉਹਨਾਂ ਦਾ ਜਿਹੜਾ ਬਾਥਰੂਮ ਏਰੀਆ ਉਹਨੂੰ ਸੈੱਟ ਕਰਿਆ। ਬਾਥਰੂਮ ਏਰੀਏ ਤੋਂ ਅੱਧੀ ਦੁਨੀਆ ਤੰਗ ਹੈ, ਕਿਸੇ ਨੂੰ ਬਾਥਰੂਮ ਆਉਂਦਾ ਵਿੱਚ ਹੀ ਰਹਿ ਜਾਂਦਾ ਥੋੜਾ ਜਿਹਾ, ਫਿਰ ਉੱਠ ਕੇ ਜਾਂਦਾ, ਫਿਰ ਰਹਿ ਜਾਂਦਾ, ਉਹਨਾਂ ਲੋਕਾਂ ਨੂੰ ਠੀਕ ਕਰਿਆ, ਲੇਡੀ ਨੂੰ ਵੀ ਜੈਂਟਸ ਨੂੰ। ਪਰ ਜਿਹੜੀ ਇਹ ਬਾਥਰੂਮ ਵਾਲੀ ਪ੍ਰੋਬਲਮ ਹੈ, ਇਹ ਜਿਹੜੀ ਗਦੂਦ ਦੀ ਪ੍ਰੋਬਲਮ ਉਹਦੀ ਗੱਲ ਕਰਦੇ ਹੋ ਤੁਸੀਂ? ਨਹੀਂ, ਗਦੂਦ ਲੱਗ ਗਿਆ ਜੀ, ਇੱਕ ਸਟ੍ਰੈਸ ਨਾਲ ਹੈ, ਇਹਦਾ ਸਟ੍ਰੈਸ ਦੇ ਨਾਲ ਬਹੁਤ ਰਿਲੇਸ਼ਨ ਹੈ। ਜਿਵੇਂ ਹੁਣ ਲੇਡੀਜ਼ ਨੂੰ ਬਾਥਰੂਮ ਆਉਂਦਾ ਕਈ ਵਾਰੀ, ਬੱਚੇ ਬੜੇ ਧਿਆਨ ਚਲੇਗਾ, ਬਾਥਰੂਮ ਤੱਕ ਜਾਂਦੇ ਜਾਂਦੇ ਵਿਚਾਰੀਆਂ ਦੇ ਕੱਪੜੇ ਖਰਾਬ ਹੋ ਜਾਂਦੇ ਕਈ ਵਾਰੀ, ਇੰਨਾ ਸਟ੍ਰੈਸ ਨਾਲ ਬਾਥਰੂਮ ਏਰੀਆ ਖਰਾਬ ਹੁੰਦਾ। ਜੈਂਟਸ ਦਾ ਵੀ ਇਹੀ ਹਾਲ ਹੈ ਜੀ, ਜੇ ਬਾਥਰੂਮ ਆ ਗਿਆ ਨਾ ਜੀ ਤਾਂ ਉਹ ਕਈ ਵਾਰੀ ਗੱਡੀ ਰੋਕਦੇ ਰੋਕਦੇ ਬਾਥਰੂਮ ਨਿਕਲ ਜਾਂਦਾ ਜੀ, ਸੜਕ ਤੇ ਜਾਂਦੇ ਜਾਂਦੇ ਉਹਨੂੰ ਰੋਕ ਕੇ ਗੱਡੀ ਬਾਥਰੂਮ ਕਰ ਲਈਏ ਤਾਂ ਉਹ ਜਿਹੜਾ ਅਲੱਗ ਚੀਜ਼ ਹੈ। ਇਹ ਮੇਨਲੀ ਕਿਸ ਚੀਜ਼ ਦੀ ਪ੍ਰੋਬਲਮ ਹੈ? ਇਹ ਨਾ ਜੀ ਐਕਚੁਅਲੀ ਮਸਾਣਾ ਕਮਜ਼ੋਰ ਹੋ ਜਾਂਦਾ। ਅੱਛਾ, ਮਸਾਣਾ ਇੱਕ ਹੁੰਦਾ ਗਦੂਦਾਂ ਦਾ, ਜਿਵੇਂ ਮੰਨ ਲਓ ਉਹ ਹੋ ਜਾਂਦਾ, ਉਹਨੂੰ ਅਸੀਂ ਕਹਿੰਦੇ ਪ੍ਰੋਸਟੇਟ ਗ੍ਰੰਥੀ ਵੱਡੀ ਹੋ ਗਈ, ਵੱਧ ਗਈ, ਤਾਂ ਉਹ ਇੱਕ ਬਾਥਰੂਮ ਬੂੰਦ-ਬਾਂਦ ਆਉਂਦਾ, ਜਾਂ ਬਾਥਰੂਮ ਕਰਦਾ ਬੰਦਾ ਪੈਰਾਂ ਤੇ ਗਿਰੀ ਜਾਂਦਾ, ਉਹਦੀ ਧਾਰ ਨਹੀਂ ਬਣਦੀ, ਤਾਂ ਉਹ ਜਿਹੜੀ ਚੀਜ਼ ਆ ਉਹ ਅਲੱਗ ਹੈ ਜੀ। ਉਹਦੇ ਵਾਸਤੇ ਅਸੀਂ ਦਿੰਦੇ ਹਾਂ ਇੱਕ ਸਟ੍ਰੈਸ, ਮਤਲਬ ਸਟ੍ਰੈਸ ਦਾ ਕੈਪਸੂਲ ਤਾਂ ਦੇਣਾ ਹੀ ਪੈਂਦਾ ਉਹਨਾਂ ਨੂੰ, ਨਾਲ ਅਸੀਂ ਇੱਕ ਪ੍ਰੈਸਟੇਟ ਕੇਅਰ ਦਿੰਦੇ ਹਾਂ ਨਾਲ। ਪ੍ਰੈਸਟੋ ਕੇਅਰ ਕੈਪਸੂਲ ਹੈ, ਗੌਰਮੈਂਟ ਤੋਂ ਅਸੀਂ ਕਰਾਇਆ ਹੋਇਆ ਅਪਰੂਵ। ਉਹਦੇ ਚ ਮੇਨ ਘਟਕ ਦੇਖੋ ਤੁਸੀਂ, ਕੰਮ ਕੀ ਕਰਦਾ? ਭਖੜਾ। ਅੱਛਾ, ਜਿਹੜਾ ਆਮ ਪਿੰਡਾਂ ਚ ਲੱਗਿਆ, ਆਮ ਪਿੰਡਾਂ ਆਪਣੇ ਵੱਟਾਂ ਤੇ ਖੜਾ ਭਖੜਾ, ਗੋਖਰੂ। ਮੈਂ ਕਈ ਲੋਕਾਂ ਨੂੰ ਦੱਸਿਆ ਵੀ ਉਹ ਭਖੜਾ ਜਿੱਥੇ ਮਿਲੇ ਮਿੱਤਰੋ, ਉਹ ਪੂਰੀ ਉਹ ਵੇਲ ਪੱਟ ਲਿਆ ਕਰੋ ਐਂ ਕਰਕੇ, ਪਰ ਵੇਲ ਪੱਟਣ ਤੋਂ ਪਹਿਲਾਂ ਨਾ ਉਹਨੂੰ ਹੱਥ ਜੋੜ ਲਿਆ ਕਰੋ ਵੀ ਜੜ ਜੀਵ ਆ, ਵੀ ਇਹ ਪ੍ਰਮਾਤਮਾ ਇਹਦੇ ਵਿੱਚ ਔਸ਼ਧੀ ਗੁਣ ਪੈਦਾ ਕਰ, ਮੈਨੂੰ ਇਹਦੀ ਲੋੜ ਹੈ ਮੇਰੀ ਸਿਹਤ ਵਾਸਤੇ। ਹੁਣ ਐ ਨਾ ਪੱਟ ਲਓ, ਹੁਣ ਜੇ ਤੁਹਾਡੇ ਕੋਈ ਵਾਲ ਪੱਟ ਲਵੇ ਕਿੰਨਾ ਦੁੱਖ ਲੱਗਦਾ। ਜੇ ਕੋਈ ਪਿਆਰ ਨਾਲ ਕਹਿ ਦੂ ਵੀ ਮੈਨੂੰ ਤੁਹਾਡੇ 2 ਵਾਲ ਚਾਹੀਦੇ ਨੇ, ਤੁਸੀਂ ਆਪ ਵੀ ਕੱਢ ਕੇ ਦੇ ਦੋਗੇ ਵੀ ਲੈ ਭਾਈ ਲੈ ਲਾ। ਇਸੇ ਤਰ੍ਹਾਂ ਬੂਟਿਆਂ ਦਾ ਕੰਮ ਹੈ। ਕਲਾਕਾਰਾਂ ਦਾ ਬਹੁਤ ਰਹਿਣਾ, ਤੁਹਾਡੀਆਂ ਐਗਜ਼ਾਮਪਲਾਂ ਬਹੁਤ ਸੋਹਣੀਆਂ। ਜ਼ਰੂਰੀ ਵੀ ਹੈ ਜੀ, ਦੱਸਣਾ ਜ਼ਰੂਰੀ ਹੈ। ਮੈਨੂੰ ਇਹ ਦੱਸਿਓ, ਜਿਹੜੀ ਹੁਣ ਇੱਕ ਗੱਲ ਚੱਲਦੀ ਪਈ ਹੈ, ਇਹ ਪ੍ਰੋਬਲਮ ਮੈਨੂੰ ਲੱਗਦਾ ਬੱਚਿਆਂ 'ਚ ਤਾਂ ਨਹੀਂ ਆਉਂਦੀ ਹੋਣੀ? ਬਹੁਤ ਘੱਟ ਵੱਡਿਆਂ 'ਚ ਆਉਂਦੀ ਹੈ, ਬੱਚੇ ਬਿਸਤਰ 'ਚ। ਪਰ ਜਦੋਂ ਵੱਡਿਆਂ 'ਚ ਆਉਂਦੀ ਹੈ, ਜਦ ਤੱਕ ਕਈ ਵਾਰ ਇਹ ਹੁੰਦਾ ਕਿ ਉਮਰ ਵੱਡੀ ਹੋ ਗਈ, ਕਿਸੇ ਨੂੰ ਹਾਰਟ ਅਟੈਕ ਹੋਇਆ, ਕਿਸੇ ਨੂੰ ਸ਼ੂਗਰ ਹੋਇਆ, ਕਿਸੇ ਨੂੰ BP ਹੋਇਆ, ਤੇ ਹਾਰਟ ਅਟੈਕ ਤੋਂ ਬਾਅਦ ਕਿਸੇ ਨੇ ਆਪਰੇਸ਼ਨ ਕਰਵਾ ਲਿਆ, ਕਿਸੇ ਨੂੰ ਸਟੰਟਿੰਗ ਹੋ ਗਈ, ਸਟੰਟ ਪੈ ਗਿਆ, ਉਹ ਤੋਂ ਬਾਅਦ ਜਦੋਂ ਪ੍ਰੋਬਲਮ ਆਉਂਦੀ ਹੈ, ਜਦ ਤੱਕ ਬਹੁਤ ਸਾਰੀਆਂ ਦਵਾਈਆਂ ਚੱਲਦੀਆਂ ਹੁੰਦੀਆਂ, ਬਹੁਤ ਸਾਰੀਆਂ। ਹਾਂ, ਕਿ ਉਹਨਾਂ ਦਵਾਈਆਂ ਦੇ ਨਾਲ ਵੀ ਇਹਦਾ ਇਹ ਸਿਸਟਮ ਬਣ ਸਕਦਾ? ਇਹ ਸਭ ਤੋਂ ਸੇਫ ਹੈ ਜੀ। ਮੈਂ ਕਹਿੰਦਾ ਜ਼ਿੰਦਗੀ 'ਚ ਇਨਸਾਨ ਨੂੰ ਕੋਈ ਵੀ ਕ੍ਰੋਨਿਕ ਬਿਮਾਰੀ ਹੋ ਜਾਏ, ਚਾਹੇ ਉਹ ਦਮੇ ਦੀ ਹੈ, ਚਾਹੇ ਸ਼ੂਗਰ ਦੀ ਹੈ, ਚਾਹੇ ਥਾਇਰਾਇਡ ਦੀ ਹੈ, ਚਾਹੇ ਗਠੀਏ ਦੀ ਹੈ, ਚਾਹੇ ਹਾਰਟ ਦੇ ਸਟੰਟ ਪੈ ਰਹੇ ਨੇ, ਚਾਹੇ ਬ੍ਰੇਨ ਸਟ੍ਰੋਕ ਹੋ ਰਿਹਾ, ਕੋਈ ਵੀ ਬਿਮਾਰੀ ਹੈ, ਜੇ ਤੁਹਾਡਾ ਬਾਥਰੂਮ ਸਹੀ ਆ ਰਿਹਾ ਨਾ, ਰਿਲੀਜ਼ਿੰਗ ਠੀਕ ਹੈ ਬੋਡੀ ਦੀ, ਜੇ ਤੁਹਾਡਾ ਟਾਇਲਟ ਠੀਕ ਆ, ਲੈਟਰਿਨ ਸਾਫ਼ ਹੋ ਰਹੀ ਹੈ ਸਵੇਰੇ ਪੇਟ, ਤੁਸੀਂ ਮੈਂ ਕਹਿੰਦਾ ਛੇਤੀ ਬਿਮਾਰੀ ਨੇੜੇ ਖੜ ਹੀ ਨਹੀਂ ਸਕਦੀ। ਔਰ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਹੁੰਦਾ ਕਿ ਇੱਕ ਤਾਂ ਤ੍ਰਿਫਲਾ ਪਾਊਡਰ ਹਰ ਪਾਸਿਓਂ ਠੀਕ ਆ, ਬਾਤ ਪਿੱਤ ਕਫ ਤਿੰਨੇ ਦੋਸ਼ ਕੰਟਰੋਲ ਕਰਦਾ। ਇੱਕ ਇਹ ਜਿਹੜਾ ਗੋਖਰੂ ਭਖੜੇ ਦਾ ਪਾਊਡਰ ਹੈ, ਇਹ ਜੇ ਤੁਸੀਂ ਲੈਂਦੇ ਰਹੋਗੇ ਨਾ ਜੀ, ਤੁਹਾਡੀ ਕੋਈ ਪ੍ਰੋਬਲਮ ਆ ਹੀ ਨਹੀਂ ਸਕਦੀ। ਇਹ ਐਸੀ ਚੀਜ਼ ਆ, ਹਾਰਟ, ਬ੍ਰੇਨ ਔਰ ਲਿਵਰ ਦੀ ਇੱਕ ਨਸ ਦੇ ਵਿੱਚੋਂ ਇਹ ਸਵੈਲਿੰਗ ਨੂੰ ਖਤਮ, ਕਿਉਂਕਿ ਜੇ ਪੇਟ ਸਾਫ਼ ਹੋ ਗਿਆ, ਸਾਰਾ ਨਿਕਲ ਗਿਆ, ਡੀਟੌਕਸ ਹੋ ਗਈ ਬਾਡੀ। ਤਾਂ ਇਹ ਚੀਜ਼ਾਂ ਨੇ ਜੀ। ਸਟ੍ਰੈਸ ਤੋਂ ਬਚਣ ਵਾਸਤੇ ਹੋਰ ਬਹੁਤ ਚੀਜ਼ਾਂ ਨੇ, ਆਪਣੇ ਸਮਾਜ ਦੇ ਵਿੱਚ ਪਈਆਂ ਨੇ, ਆਪਣੇ ਘਰਾਂ 'ਚ ਪਈਆਂ ਨੇ, ਆਪਣੀ ਰਸੋਈ 'ਚ ਪਈਆਂ ਨੇ। ਸਭ ਤੋਂ ਵਧੀਆ ਤਾਂ ਸਟ੍ਰੈਸ ਤੋਂ ਜੇ ਨਿਕਲਣਾ, ਮੈਂ ਕਹਿੰਦਾ ਇੱਕ ਲਫ਼ਜ਼ ਬੜਾ ਵਧੀਆ ਦੇ ਗਏ ਅੰਗਰੇਜ਼ ਸਾਨੂੰ, ਉਹਦਾ ਹੈਗਾ ਆਈ ਲਵ ਯੂ। ਆਈ ਲਵ ਯੂ ਕਹੋ, ਆਪਣੀ ਮਾਂ ਨੂੰ ਕਹਿ ਕੇ ਦੇਖੋ ਕਦੇ, ਬੇਟਾ ਆਪਣੀ ਮਾਂ ਨੂੰ ਕਹੇ ਨਾ, ਪੈਰਾਂ ਨੂੰ ਤੇਲ ਲਾਈ ਜਾਵੇ, ਨਾਲੇ ਕਹੇ ਮਾਂ ਆਈ ਲਵ ਯੂ, ਤੂੰ ਮੈਨੂੰ ਦੁਨੀਆ 'ਚ ਲੈ ਕੇ ਆਈ, ਬਹੁਤ ਚੰਗਿਆੜਾ ਮਾਰੀ ਹੋਣੀ, ਤਾਂ ਬਹੁਤ ਦੁੱਖ ਝੱਲਿਆ ਹੋਣਾ, ਤਾਂ ਮਾਂ ਕਿਵੇਂ ਸਵੇਰੇ ਉੱਠ ਕੇ ਉਹਨੂੰ ਸਟ੍ਰੈਸ ਦੇ ਦੂਗੀ, ਉਹ ਪਹਿਲਾਂ ਹੀ ਆਰਾਮ ਨਾਲ ਸੌਂ ਜੂ ਉਦੋਂ ਰਾਤ ਨੂੰ, ਮੇਰੇ ਪੁੱਤ ਨੂੰ ਮੇਰੀ ਸਮਝ ਆ ਗਈ, ਹੈ ਨਾ। ਥੈਂਕ ਯੂ ਤਾਂ ਜ਼ਰੂਰੀ ਹੈ ਜੀ, ਥੈਂਕ ਯੂ ਤੇ ਆਈ ਲਵ ਯੂ ਪ੍ਰਕਿਰਤੀ ਦਾ ਵੀ ਬਹੁਤ ਜ਼ਰੂਰੀ ਹੈ। ਪ੍ਰਕਿਰਤੀ ਨੇ ਸਾਨੂੰ ਕਿੰਨਾ ਕੁਝ ਦਿੱਤਾ, ਜੀ। ਹੁਣ ਤੁਸੀਂ ਦੇਖੋ, ਤੁਹਾਡੇ ਗੁਰਦਾ ਲੈਣ ਚਲੇ ਜਾਓ ਜੀ, ਪਹਿਲਾਂ ਤਾਂ ਮਿਲਦਾ ਨਹੀਂ, ਜੇ ਮਿਲਦਾ ਫਿਰ ਕੋਠੀ ਵਿਕ ਜਾਂਦੀ ਹੈ, ਤੇ ਉਹਨੇ ਸਾਨੂੰ ਉਹੀ ਦਿੱਤਾ ਹੈ ਫ੍ਰੀ 'ਚ, ਅਸੀਂ ਕਦਰ ਨਹੀਂ ਕਰਦੇ। ਬਿਲਕੁਲ ਜੀ, ਬਹੁਤ ਅਣਮੁੱਲਾ ਸਰੀਰ ਹੈ ਜੀ, ਸਾਰਾ ਸਰੀਰ ਦੀ ਇੱਕ ਚੀਜ਼ ਅਣਮੁੱਲੀ ਹੈ। ਮਤਲਬ ਇਹ ਆਪਣੇ ਸਰੀਰ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਜੀ, ਇਹ ਬਹੁਤ ਅਣਮੁੱਲੀਆਂ ਨੇ। ਔਰ ਇਹਦੇ ਵਾਸਤੇ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ, ਜਦੋਂ ਸਵੇਰੇ ਬੈੱਡ ਤੋਂ ਥੱਲੇ ਪੈਰ ਲਾਉਂਦੇ ਹਾਂ ਤਾਂ ਸੱਜਾ ਪੈਰ ਥੱਲੇ ਰੱਖੋ,
ਖੱਬਾ ਪੈਰ ਰੱਖਣ ਤੋਂ ਪਹਿਲਾਂ ਉਸ ਮਾਲਕ ਦਾ ਸ਼ੁਕਰਾਨਾ ਕਰ ਦਿਓ ਕਿ ਪਰਮਾਤਮਾ ਅੱਜ ਤੁਸੀਂ ਮੈਨੂੰ ਫਿਰ ਇੱਕ ਨਵਾਂ ਜਨਮ ਦਿੱਤਾ। ਕਿਉਂਕਿ ਉਹ ਲੋਕ, ਮੈਂ ਨਹੀਂ ਸਮਝਦਾ ਕਿ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਗੱਲ ਹੈ ਕਿ ਜਿਹੜੇ ਕਹਿੰਦੇ ਨੇ ਵੀ ਜ਼ਿੰਦਗੀ ਇੱਕ ਵਾਰ ਮਿਲਦੀ ਹੈ। ਮੈਂ ਕਹਿੰਦਾ ਜ਼ਿੰਦਗੀ ਤਾਂ ਰੋਜ਼ ਮਿਲਦੀ ਹੈ, ਤੜਕੇ ਮੌਤ ਇੱਕ ਵਾਰ ਮਿਲਦੀ ਆ, ਉਹ ਬਾਰ-ਬਾਰ ਨਹੀਂ ਮਿਲਦੀ। ਉਹਦੇ ਆਉਣ ਤੋਂ ਪਹਿਲਾਂ ਚੰਗੇ ਕਰਮ ਕਰ ਲਓ ਜਿਹੜੇ ਤੁਹਾਡੇ ਕੋਲ ਹੁੰਦੇ ਆ। ਰੋਜ਼ ਸਵੇਰੇ ਉੱਠ ਕੇ ਇੱਕ ਇਹ ਕਰਮ ਜ਼ਰੂਰ ਕਰੋ ਕਿ ਸਵੇਰੇ ਉੱਠਣ ਸਾਰ ਲਿਖ ਲਓ ਵੀ ਅੱਜ ਮੇਰਾ ਗੋਲ ਕੀ ਹੈ, ਬਸ ਫਿਰ ਸ਼ਾਮ ਤੱਕ ਉਹ ਗੋਲ ਪੂਰਾ ਰੱਬ ਨੇ ਕਰਾ ਹੀ ਦੇਣਾ। ਔਰ ਗੋਲ ਦੇ ਨਾਲ ਦੋਸਤੋ ਜਿਹੜਾ ਇਹਨਾਂ ਨੇ ਕਿਹਾ ਨਾ ਸਵੇਰੇ ਤ੍ਰਿਫਲਾ ਤੇ ਭਖੜੇ ਦਾ ਪਾਊਡਰ ਜ਼ਰੂਰ ਬਣਾ, ਇਹ ਜ਼ਰੂਰ ਲੈਂਦੇ ਰਹੋ, ਕਿਉਂਕਿ ਜੇ ਸਰੀਰ ਅੰਦਰੋਂ ਕਲੀਨ ਹੋ ਗਿਆ ਤੇ ਤੁਹਾਨੂੰ ਬਿਮਾਰੀਆਂ ਆਉਣੀਆਂ ਨਹੀਂ। ਦੇਖੋ ਮੈਂ ਤੁਹਾਨੂੰ ਚੀਜ਼ ਦੱਸਦਾ ਨਹੀਂ ਕੁਝ, ਇਹ ਬਣਾਇਆ ਸੀ ZX1000, ਇਹਦੀ ਪਾਵਰ ਹੈ 1000 mg ਤੱਕ ਦੀ ਜੀ। ਇਹ ਜਿਹੜੇ ਵੀ ਲੋਕ ਕਹਿੰਦੇ ਆ ਨਾ ਜੀ ਮੈਨੂੰ ਹਰ ਵਕਤ ਥੱਕਿਆ ਰਹਿੰਦਾ ਸਰੀਰ, ਟੁੱਟਿਆ ਰਹਿੰਦਾ ਸਰੀਰ, ਰਾਤ ਨੂੰ ਸੌਂ ਜਾਂਦੇ ਆ, ਸਵੇਰੇ ਉੱਠ ਕੇ ਫੇਰ ਐਂ ਲੱਗਦਾ ਸੁੱਤੇ ਹੀ ਨਹੀਂ, ਸਰੀਰ 'ਚ ਥਕਾਵਟ ਰਹਿੰਦੀ ਹੈ, ਸੁਪਨੇ ਚੱਲੀ ਜਾਂਦੇ ਨੇ ਰਾਤ ਨੂੰ। ਇਹ ਤਾਂ ਬੱਚਿਆਂ 'ਚ ਅੱਜ ਕੱਲ੍ਹ ਬਹੁਤ ਹੈ ਜੀ। ਤੁਸੀਂ ਬੱਚਿਆਂ ਨੂੰ ਕਹੋ ਕਿ ਆਹ ਕੰਮ ਕਰਦੇ, ਮੈਂ ਥੱਕਿਆ ਪਿਆ, ਮੈਂ ਰੁਕ ਕੇ ਕਰਦਾ। ਪੜ੍ਹਨ ਨੂੰ ਕਹਿ ਦੋ, ਮੈਂ ਉੱਠ ਕੇ ਰੁਕ ਕੇ ਪੜ੍ਹਦਾ, ਮੈਂ ਨਾ ਥੋੜੀ ਦੇਰ ਰੈਸਟ ਕਰ ਲਵਾਂ। ਮਤਲਬ ਪੂਰੀ ਰਾਤ ਨੀਂਦ ਕੱਢੀ ਹੁੰਦੀ ਹੈ, ਉਹਦੇ ਬਾਵਜੂਦ ਵੀ ਸਵੇਰੇ ਉੱਠ ਕੇ ਰਿਲੈਕਸ ਨਹੀਂ ਹੁੰਦੇ ਉਹ। ਬੱਚੇ ਨੂੰ ਖੁਰਾਕ ਹੀ ਨਹੀਂ ਮਿਲ ਰਹੀ ਜੀ। ਇਹ ਵੀ ਖੁਰਾਕ ਨਾਲ ਜੁੜਿਆ। ਬੱਚਾ ਰੋਂਦਾ, ਰੌਲਾ ਪਾਉਂਦਾ, ਮਾਂ ਉਹਨੂੰ ਮੋਬਾਈਲ ਫੜਾ ਦਿੰਦੀ ਹੈ। ਜਦ ਕਿ ਸਾਡੀਆਂ ਮਾਵਾਂ ਜਦੋਂ ਅਸੀਂ ਰੌਲਾ ਪਾਉਂਦੇ ਸਾਨੂੰ ਕਦੇ ਲੱਸੀ ਦਾ ਗਲਾਸ, ਕਦੇ ਥੱਪੜ ਵੀ ਪੈਂਦਾ ਜੇ ਨਹੀਂ ਪੀਤੀ, ਥੱਪੜ ਨਾਲ ਪੜਾਇਆ ਜਾਂਦਾ ਸਾਰਾ ਕੁਝ। ਬਹੁਤ ਵਧੀਆ ਤਰੀਕਾ ਸੀ ਜੀ ਉਹ। ਹੁਣ ਤਾਂ ਹੈ ਨਹੀਂ ਉਹ ਤਰੀਕੇ। ਆਹ ਦੇਖੋ ਤੁਸੀਂ, ਇਹਦੇ 'ਚ ਪਾਈ ਜੀ ਇੱਕ ਅਸ਼ਵਗੰਧਾ ਜੀ। ਮੈਂ ਤਾਂ ਬੋਲਦਾ ਹੁੰਦਾ ਮਿੱਤਰੋ ਨੁਸਖੇ, ਨਿੱਕੂ ਜੀ ਤੁਹਾਨੂੰ ਵੀ ਦੱਸ ਦਿੰਦੇ ਆ, ਪਰ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਪਹਿਲਾਂ ਹੀ ਜਾਣੋ ਪੂਰੀ ਤਰ੍ਹਾਂ ਹੈ ਜੀ। ਹੋਰ ਹੋ ਜਾਣਾ ਜੀ, ਹੋਰ ਹੋ ਜਾਣਾ। ਹੁਣ ਤੁਸੀਂ ਅੱਜ ਸਾਡੇ ਨਾਲ ਆਏ ਹੋ, ਸਾਡੀ ਵੀ ਲਾਜ ਜੁੜ ਗਈ ਤੁਹਾਡੇ ਨਾਲ ਜੀ। ਤੇ ਅਸ਼ਵਗੰਧਾ ਜੀ ਇਹਦੇ 'ਚ, ਔਰ ਇਹਦੇ 'ਚ ਇੱਕ ਪਾਈ ਹੋਈ ਅਸੀਂ ਸ਼ਤਾਵਰੀ, ਇੱਕ ਗੋਖਰੂ ਭਖੜਾ ਜਿਹਨੂੰ ਕਹਿੰਦੇ ਆ, ਨਾਲ ਮੁਸਲੀ ਸਫੈਦ ਤੇ ਕੌਂਚ ਬੀਜ ਜੀ। ਜਿਹੜਾ ਕੌਂਚ ਬੀਜ ਹੈ ਨਾ ਜੀ, ਇਹਦੇ 'ਚ ਪਿਓਰ ਡੋਪਾਮਾਈਨ ਆ। ਜਿਹੜੀ ਡੋਪਾਮਾਈਨ ਹੁੰਦੀ ਆ ਨਾ, ਇਹ ਸਾਡੇ ਬ੍ਰੇਨ ਨੂੰ ਐਕਟਿਵ ਕਰਦੀ ਆ। ਓਕੇ, ਬ੍ਰੇਨ ਦੀ ਹਰ ਚੀਜ਼ ਨੂੰ ਐਕਟਿਵ ਕਰਦੀ ਆ। ਤੇ ਉਸ ਤੋਂ ਬਾਅਦ ਜਿਹੜੀ ਮੁਸਲੀ ਸਫੈਦ ਹੈ ਸਾਡੇ ਬੀਰਜ ਨੂੰ ਗਾੜਾ ਕਰਦੀ ਹੈ, ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ। ਬੀਰਜ ਗਾੜਾ ਹੋ ਗਿਆ, ਤੁਹਾਡੀ ਢੂਹੀ ਦੁਖੇ ਨਹੀਂ ਸਕਦੀ, ਰੀੜ੍ਹ ਦੀ ਹੱਡੀ 'ਚ ਕਦੇ ਤਕਲੀਫ ਨਹੀਂ ਆ ਸਕਦੀ। ਉਸ ਤੋਂ ਬਾਅਦ ਇਹਦੇ 'ਚ ਗੋਖਰੂ ਜੀ ਨੇ ਪਿਸ਼ਾਬ ਕਲੀਨ ਕਰਨਾ। ਫਿਰ ਸ਼ਤਾਵਰੀ ਹੈ ਜੀ ਅਸ਼ਵਗੰਧਾ। ਅਸ਼ਵਗੰਧ ਸ਼ਤਾਵਰੀ ਤੁਹਾਨੂੰ ਰਿਲੈਕਸ ਕਰਨ ਵਾਸਤੇ ਆ ਜੀ, ਬੋਡੀ ਨੂੰ, ਬ੍ਰੇਨ ਨੂੰ। ਇਹ 5 ਚੀਜ਼ਾਂ ਦਾ ਮਿਸ਼ਰਣ ਹੈ ਜੀ ਸਿਰਫ। ਔਰ ਇਹ ਜਿਨ੍ਹਾਂ ਨੂੰ ਵੀ ਮੈਂ ਅੱਜ ਤੱਕ ਲਿਖਾਇਆ, ਕਿਉਂਕਿ ਹੁਣ ਮੈਂ ਕੋਈ 140 ਕਰੋੜ ਡੱਬੀ ਤਾਂ ਬਣਾਉਣ ਵਾਲਾ ਮੈਂ ਹੈ ਨਹੀਂ ਨਾ ਬਣੇ। ਇਹ ਸਾਰੇ ਲੋਕੀ ਘਰੇ ਬਣਾਉਂਦੇ ਨੇ। ਜਿਹੜੇ ਨਹੀਂ ਬਣਾ ਸਕਦੇ, ਜਿਨ੍ਹਾਂ ਨੂੰ ਲੈਣ ਲਈ ਚੱਲ ਕੋਈ ਗੱਲ ਨਹੀਂ, ਗੋਇਲ ਸਾਹਿਬ ਦੇ ਨਿਆਣੇ ਵੀ ਪਾਲਣੇ ਆ, ਉਹ ਮੈਨੂੰ ਆਰਡਰ ਕਰ ਲੈਂਦੇ ਆ, ਉਹਨਾਂ ਨੂੰ ਮੈਂ ਭੇਜਦਾ ਇੱਥੋਂ। ਤੇ ਇਹਦਾ ਨਾਮ ZX1000 ਤਾਂ ਰੱਖਿਆ ਗਿਆ ਜੀ। ਇਹ ਵਾਕਈ ਇਹਦੇ 1000 ਗੁਣਾ ਦੇ ਫਾਇਦੇ ਨੇ। ਇਹਦੇ 1000 ਫਾਇਦੇ ਅਗਰ ਗਿਣਾਂਗੇ ਤਾਂ ਵੀ ਥੋੜੇ ਆ। ਇਹ ਉਹ ਚੀਜ਼ ਆ ਜਿਨ੍ਹਾਂ ਨੂੰ ਪਤਾ ਇਸ ਚੀਜ਼ ਦਾ, ਉਹ ਕਰਦੇ ਆ। ਪਰ ਜਿਨ੍ਹਾਂ ਦੀ ਉਮਰ 40 ਤੋਂ ਵੱਧ ਹੋ ਗਈ ਨਾ, ਉਹ ਇਹ ਪਾਊਡਰ ਖਾਣਾ ਸ਼ੁਰੂ ਕਰ ਦਿਓ। ਤੁਸੀਂ 60-65 ਸਾਲਾਂ ਦੀ ਉਮਰ ਤੱਕ ਵੀ ਜਾਂਦੇ ਥਕਾਵਟ। ਮੈਂ 34 ਦਾ ਹੋ ਗਿਆ, ਮੈਂ ਵੀ ਖਾ ਸਕਦਾ? ਤੁਸੀਂ ਤਾਂ ਬਿਲਕੁਲ ਖਾ ਸਕਦੇ। ਹਾਂ, ਮੈਨੂੰ 30 ਸਾਲ ਇਸ ਲਾਈਨ 'ਚ ਹੋ ਗਏ ਤੇ 4 ਸਾਲ ਦਾ ਮੈਂ ਵੈਸੇ ਹੁਣ ਹੋ ਗਿਆ। ਵਧੀਆ ਹੋ ਗਿਆ, ਮਤਲਬ ਖਾ ਸਕਦਾ ਨਾ? ਤੁਸੀਂ ਖਾ ਸਕਦੇ। ਅੱਛਾ, ਮੈਨੂੰ ਸਾਰੀ ਦੋਸਤੋ ਮਜ਼ਾਕ ਦੀਆਂ ਗੱਲਾਂ ਤਾਂ ਜਵਲੀਆਂ ਮਾਰਦਾ ਰਹਿੰਦਾ ਮੈਂ। ਪਰ ਇੱਕ ਗੱਲ ਹੈ, ਅੱਜ ਨਿੱਕੂ ਨੇ 34 ਸਾਲ ਦਾ ਕਿਹਾ, ਆਪਾਂ ਅੱਜ ਤੋਂ 34 ਸਾਲ ਬਾਅਦ ਜਦੋਂ ਸ਼ੋਅ ਕਰਾਂਗੇ ਉਦੋਂ ਵੀ ਇਹਨਾਂ ਨੇ 34 ਸਾਲ ਹੀ ਕਿਹਾ। ਮੈਂ ਇਸ ਲਈ ਕਿਹਾ ਹੈ ਮੈਨੂੰ ਇਹ ਕਹਿਣ ਕਿ ਤੁਸੀਂ ਜਿੰਨੇ ਦੇ ਮਰਜ਼ੀ ਹੋ, ਮੈਂ ਤੁਹਾਨੂੰ 34 ਦੇ ਵਾਪਸ ਲਿਆਉਣਾ। ਹਾਂ, ਉੱਥੇ ਹੀ ਲੈ ਕੇ ਆਉਣਾ ਜੀ, ਪਰ ਲੈ ਕੇ ਨਹੀਂ ਆਉਣਾ ਹੈਗੀ ਉਹ। ਅੱਛਾ, ਬਹੁਤ ਬੱਚੇ ਐਸੇ ਨੇ, ਇੱਕ ਕਾਮਨ ਪ੍ਰੋਬਲਮ ਹੈ, ਮੈਂ ਵੀ ਆਪਣੀ ਫੈਮਿਲੀ 'ਚ ਵੀ ਫੇਸ ਕੀਤੀ ਆ, ਹੋਰ ਰਿਸ਼ਤੇਦਾਰੀਆਂ 'ਚ ਵੀ, ਦੋਸਤਾਂ 'ਚ ਵੀ। ਵੀਟ ਐਲਰਜੀ ਦੀ ਬਹੁਤ ਬੱਚਿਆਂ ਨੂੰ ਪ੍ਰੋਬਲਮ ਹੈ। ਜਦੋਂ ਮੇਰਾ ਖੁਦ ਦਾ ਬੇਟਾ ਛੋਟਾ ਸੀਗਾ, ਸਾਨੂੰ ਕਿਸੇ ਨੇ ਕਿਹਾ ਕਿ ਸਰਵ ਰੋਗ ਕਾ ਔਖਦਨਾਮ, ਉੱਥੇ ਪਾਠ ਸੁਣਾ ਲਿਓ ਤੇ ਠੀਕ ਹੋ ਜਾਊਗਾ। ਅਸੀਂ ਉਹਨੂੰ ਪਾਠ ਸੁਣਾਇਆ ਤੇ ਉਹ ਠੀਕ ਹੋ ਗਿਆ। 95% ਐਲਰਜੀ ਸੀ ਤੇ ਉਹ ਨਾਰਮਲ ਹੋ ਗਈ। ਉਹਦੀ ਐਲਰਜੀ ਨਹੀਂ ਵਾਪਸ ਹੋਈ, ਕਦੇ ਕੋਈ ਪ੍ਰੋਬਲਮ ਹੋਈ ਉਹ ਐਲਰਜੀ ਵਾਲੀ। ਲੇਕਿਨ ਉਹ ਹਾਈਟ ਵੀ ਉਹਦੀ 6 ਫੁੱਟ 2 ਇੰਚ ਹੈ। ਮੇਰੀ ਹਾਈਟ ਛੋਟੀ, ਉਹਦੀ ਵੱਡੀ ਹੈ। ਪਰ ਉਹਦਾ ਜਿਹੜਾ ਸਰੀਰ ਹੈ ਉਹ ਥੋੜਾ ਜਿਹਾ ਮਤਲਬ ਭਰਿਆ ਭਰਿਆ ਸਰੀਰ ਨਹੀਂ ਹੈਗਾ, ਉੱਤੇ ਮਾਸ ਨਹੀਂ ਹੈਗਾ, ਕੱਲੀਆਂ ਹੱਡੀਆਂ ਨੇ। ਉੱਦਾਂ ਸਟਰੋਂਗ ਹੈ ਬਹੁਤ, ਜਿਮ ਲਾਉਂਦਾ, ਪ੍ਰੋਪਰ ਸਭ ਕੁਝ ਕਰਦਾ। ਕੀ ਇਹ ਵੀਟ ਐਲਰਜੀ ਨਾਲ ਸੰਬੰਧਿਤ ਹੈ ਜਾਂ ਇਹ ਕੁਝ ਹੋਰ ਚੀਜ਼ ਹੈ? ਇਹ ਵੀਟ ਨਾਲ ਸੰਬੰਧਿਤ ਹੈ ਜੀ, ਕਿਉਂਕਿ ਜਿਹੜਾ ਨਾ ਜੀ ਕਣਕ ਦਾ ਪ੍ਰਭਾਵ ਹੈ ਸਾਡੀ ਬਾਡੀ ਤੇ ਜੀ, ਉਹ ਜੇ ਹੁਣ ਤੁਸੀਂ ਮੰਨ ਲਓ ਥੋੜੇ ਦਿਨ ਤੁਸੀਂ ਕਣਕ ਛੱਡ ਦਿਓ, ਸਰੀਰ ਸ਼ਰਿੰਕ ਹੋਣ ਲੱਗ ਜਾਂਦਾ। ਚਾਹੇ ਤੁਸੀਂ ਉਹਦੇ ਬਦਲੇ ਜਿੰਨਾ ਮਰਜ਼ੀ ਹੋਰ ਸਮਾਨ ਖਾਈ ਜਾਓ, ਪਰ ਜੇ ਅਸੀਂ ਉਹਨਾਂ ਨੂੰ ਨਾਲ ਨਾਲ ਨਟਸ ਵਗੈਰਾ ਦਿੰਦੇ ਆ, ਜਾਂ ਕੋਦਰੇ ਦਾ ਆਟਾ ਤੇ ਉਸ ਤੋਂ ਬਾਅਦ ਕੰਗਣੀ ਦਾ ਆਟਾ, ਇਹ ਜਿੰਨੇ ਵੀ ਇਹ ਹੈਗੇ ਨੇ ਪ੍ਰੋਡਕਟ ਸਾਡੇ 5-6 ਨੇ, ਜਿਹਨੂੰ ਅਸੀਂ ਰॉ ਬਿਲਕੁਲ ਕਹਿੰਦੇ ਆ ਕਿ ਇਹ ਕੱਚਾ, ਇਹ ਖਾਣਾ ਚਾਹੀਦਾ। ਇਹਨੂੰ ਜੇ ਇਹਦੀ ਮਤਲਬ ਇਹਨੂੰ ਪਿਸਾਈ ਕਰਕੇ, ਇਹਨੂੰ ਫਾਰਮਿੰਗ ਨਹੀਂ ਕਰਨਾ, ਇਹਨੂੰ ਡਾਇਰੈਕਟ ਜਿਵੇਂ ਪਹਿਲਾਂ ਆਪਾਂ ਕਣਕ ਪੀਸਦੇ ਸੀ,
ਹੁਣ ਜਿਹੜੀ ਕਣਕ ਹੈ ਥੈਲੀ ਦੀ ਆਉਂਦੀ ਹੈ ਸਾਡੇ ਕੋਲੇ, ਜੋ ਛਿਲਕਾ ਉਤਾਰਿਆ ਹੁੰਦਾ, ਹਾਂ ਛਿਲਕਾ ਛਿਲਕਾ ਉਤਾਰ ਨਹੀਂ ਦਿੰਦੇ ਉਤਾਰਨਾ। ਨੇ, ਫਾਰਮਿੰਗ ਕਰ ਦਿੰਦੇ ਨੇ, ਜੀ ਉਹ ਜੀ ਨਹੀਂ। ਜੀ ਇਹਨੂੰ ਬਿਲਕੁਲ ਰॉ ਲੈਣਾ ਹੂੰ ਔਰ ਪੀਸ ਕੇ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਇਹਦੀ ਰੋਟੀ ਬਣਾਓ। ਹੂੰ ਰੋਟੀ ਹਾਰਡ ਬਣਦੀ ਹੈ, ਹੂੰ, ਸਖਤ ਬਣਦੀ ਹੈ। ਹੁਣ ਉਹਦਾ ਸਖਤ ਹੋਣ ਦਾ ਕਾਰਨ ਹੈ ਕਿ ਉਹਦੇ ਵਿੱਚ ਘਿਓ ਜਿੰਨਾ ਮਰਜ਼ੀ ਖਪਾ ਲਓ, ਉਹਨੂੰ ਦੇਸੀ ਘਿਓ ਲਾ ਕੇ ਰੋਟੀ ਨੂੰ ਖਾਓ ਜੀ ਤਾਂ ਬੱਚਿਆਂ ਨੂੰ ਬਹੁਤ ਜ਼ਬਰਦਸਤ ਮਿਹਦਾ ਮਿਲਦਾ। ਜਦੋਂ ਮਿਹਦਾ ਸਟਰੋਂਗ ਹੋ ਗਿਆ ਨਾ ਜੀ ਹੂੰ ਤਾਂ ਖਾਇਆ ਪੀਆ ਲੱਗਣ ਲੱਗ ਜਾਂਦਾ ਆਪਣੇ ਆਪ। ਵੀਟ ਐਲਰਜੀ ਦੇ ਪੇਸ਼ੈਂਟ ਹੂੰ ਉਹਨਾਂ ਨੂੰ ਅਸੀਂ ਦਿੰਦੇ ਹੀ ਆ ਜਿੰਨੇ ਮਿਲਟਸ ਹੈਗੇ ਆ ਹੂੰ ਕਿ ਮਿਲਟਸ ਖਾਓ, ਤਾਂ ਚਾਵਲ ਵੀ ਨਹੀਂ ਦਿੰਦੇ ਅਸੀਂ ਉਹਨਾਂ ਨੂੰ, ਔਰ ਅਸੀਂ ਉਹਨਾਂ ਨੂੰ ਕਣਕ ਦੀ ਤਾਂ ਮਨਾ ਕਰ ਹੀ ਦਿੰਦੇ ਆ। ਪਰ ਕਣਕ ਦੀ ਸਭ ਤੋਂ ਵੱਧ ਪੂਰਤੀ ਕਰਦਾ ਕੋਦਰਾ। ਕੋਦਰਾ ਜਿਹੜਾ ਹੈਗਾ ਨਾ ਜੀ, ਇਹਦਾ ਇੱਕ ਆਪਦਾ ਹੀ ਪ੍ਰਭਾਵ ਹੈ ਬਾਡੀ ਤੇ। ਇਹਦਾ ਇਤਿਹਾਸ ਵੀ ਹੈ ਆਪਣੇ ਸਿੱਖ ਇਤਿਹਾਸ ਦੇ ਵਿੱਚ, ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਇਤਿਹਾਸ ਹੈ। ਜੀ ਤੇ ਕੋਦਰੇ ਦਾ ਜਿਹੜਾ ਰੋਟੀ ਹੈ ਨਾ ਜੀ, ਅਸੀਂ ਪਹਿਲਾਂ ਉਹੀ ਖਾਂਦੇ ਹੁੰਦੇ ਸੀ ਸਾਰੇ। ਜੀ ਹੌਲੀ ਹੌਲੀ ਇਹ ਕਣਕ 'ਚ ਕਨਵਰਟ ਹੋ ਗਈ। ਫਿਰ ਕਣਕ ਦੇ ਨਾਲ ਚਾਵਲ ਪੈਦਾ ਹੋ ਗਏ, ਅਸੀਂ ਚਾਵਲਾਂ 'ਚ ਮੈਂ ਚਲੇ ਗਏ। ਪਹਿਲਾਂ ਵੀ ਕਿਤੇ ਸੁਣਿਆ ਜੀ, ਮੈਨੂੰ ਪਤਾ ਨਹੀਂ ਸੱਚ ਹੈ ਜਾਂ ਹੂੰ। ਝੂਠ ਹੈ, ਜਾਂ ਮੈਂ ਕਿਤੇ ਐਵੇਂ ਸੁਣ ਲਿਆ ਕਿ ਜਿਹੜੀ ਕਣਕ ਹੈ ਇਨਸਾਨਾਂ ਵਾਸਤੇ ਹੈ ਹੀ ਨਹੀਂ, ਨਾ ਇਹ ਜਾਨਵਰਾਂ ਨੂੰ ਪਾਉਣ ਵਾਸਤੇ ਉਗਾਈ ਗਈ ਸੀ ਕਿ ਬਾਕੀ ਸਾਡੇ ਵਾਸਤੇ ਬਾਕੀ ਸਭ ਚੀਜ਼ਾਂ ਸੀਗੀਆਂ, ਹਾਂ ਤੇ ਅਸੀਂ ਇਹਨੂੰ ਆਪਣੇ ਉਹ ਚ ਲਿਆਂਦਾ, ਲੈ ਆਏ ਜੀ ਇਹਨੂੰ, ਔਰ ਜੀ। ਲੈ ਵੀ ਇੰਨੀ ਜ਼ਬਰਦਸਤ ਤਰੀਕੇ ਨਾਲ ਲੈ ਆਏ ਕਿ ਉਹ ਤੋਂ ਬਿਨਾਂ ਸਾਡਾ ਵੀ ਸਰਦਾ ਹੀ ਆਪਾਂ ਨਹੀਂ। 3 ਵਾਰੀ ਖਾਂਦੇ ਆ ਦਿਨ 'ਚ। ਹਾਂ, ਬ੍ਰੈਡ ਵੀ ਉਹਦੇ ਖਾਂਦੇ ਆ, ਹਾਂ। ਬਿਸਕੁਟ ਵੀ ਉਹਦੇ ਖਾਂਦੇ ਆ। ਅੱਛਾ, ਉਸ ਤੋਂ ਉੱਪਰ ਹੁਣ ਪਿਓ ਬਣ ਗਿਆ ਇਹਦਾ ਮੈਦਾ, ਹਾਂਜੀ, ਉਹ ਉੱਪਰੋਂ ਨਵੀਂ ਚੀਜ਼ ਪੈਦਾ ਹੋ ਗਈ। ਉਹ ਬਹੁਤ ਖਤਰਨਾਕ ਹਾਂ, ਹੈ ਜੀ। ਤੁਸੀਂ ਕਿਤੇ ਵੀ ਚਲੇ ਜਾਓ, ਮੈਂ ਅੰਮ੍ਰਿਤਸਰ ਲਾ ਕੇ ਆਇਆ ਕਈ ਦਿਨ, ਉੱਥੇ ਕਣਕ ਦੀ ਰੋਟੀ ਲੱਭਣੀ ਔਖੀ ਹੋ ਜਾਂਦੀ ਹੈ ਢਾਬਿਆਂ ਤੋਂ। ਮਤਲਬ ਕਿ ਉੱਥੇ ਚੱਲਦਾ ਹੀ ਮੈਦਾ। ਹਾਂ, ਕੁਲਚੇ ਵੀ ਉਹ ਮੈਦੇ ਜਿਹੜਾ ਦੇ। ਕੁਲਚਾ ਉਹ ਪਿਓਰ ਮੈਦੇ ਇੱਕ ਦਾ ਅੱਜ ਕੱਲ ਉਹ ਬਹੁਤ ਖਾਂਦੇ ਆ ਬੱਚੇ, ਜਿਹੜੇ ਉਹ ਮੋਮੋਜ਼, ਹਾਂ ਆ 버ਗਰ ਹੋ ਗਏ, ਬਾਹਰਲੀਆਂ ਜਿੰਨੀਆਂ ਹਾਂ। ਚੀਜ਼ਾਂ ਨੇ, ਮੈਨੂੰ ਲੱਗਦਾ ਇਹ ਵੀ ਬਹੁਤ ਖਤਰਨਾਕ ਉਹ ਨੇ। ਨਾ ਨਿੱਕੂ ਜੀ ਸਾਡੇ ਲਈ ਹੈ ਨਹੀਂ। ਹੂੰ ਅਸੀਂ ਲੋਕ ਸੀਗੇ, ਅਸੀਂ ਨਾਰਮਲ ਸਾਤਵਿਕ ਭੋਜਨ ਖਾਣ ਵਾਲੇ ਲੋਕ ਸੀਗੇ। ਜੀ ਪਹਿਲਾਂ ਤਾਂ ਸਾਡੇ ਵਿੱਚ ਚਾਹ ਬਾੜ ਦਿੱਤੀ ਗਈ। ਹੂੰ ਚਾਹ ਸਾਡੇ ਕਿੱਥੇ ਹੁੰਦੀ ਸੀ? ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਅਸੀਂ ਚਾਹ ਕਿੱਥੇ ਪੀਂਦੇ ਸੀ? ਅੰਗਰੇਜ਼ ਲੈ ਕੇ ਆਏ ਚਾਹ ਸਾਡੇ ਕੋਲੇ। ਉਦੋਂ ਕੀ ਦੁੱਧ ਲੱਸੀ ਸੀ? ਦੁੱਧ ਲੱਸੀ ਸੀ ਸਾਡੇ, ਹੋਰ ਕੀ ਸੀਗਾ? ਇੱਕ ਤੁਹਾਡੇ 3-4 ਮੈਂ ਜਿਹੜੇ ਪ੍ਰੋਡਕਟ ਮੈਂ ਇੰਡੀਵਿਜੂਅਲੀ ਆਪਦੀ ਗੱਲ ਕਰਾਂ ਤੇ ਮੈਂ ਦੇਖੇ ਨੇ, ਸੁਣੇ ਨੇ, ਜਿਨ੍ਹਾਂ ਚੋਂ ਸ਼ਰਬਤੇ ਪੰਜਾਬ, ਇੱਕ ਤੁਹਾਡਾ ਐਕਸ ਕੈਪਸੂਲ, ਇੱਕ ਉਹ ਜਿਹੜਾ ਭਾਬੀ ਮਾਂ ਦੇ ਨਾਂ ਤੇ ਰੱਖਿਆ ਤੁਸੀਂ ਨੂਰੀ ਕਰੀਮ, ਉਹ ਮੇਰੀ ਵੋਟੀ ਨੂੰ ਸਪੈਸ਼ਲ ਕਿਹਾ, ਕਹਿੰਦੀ ਜਦੋਂ ਆਏ ਨਾ ਗੋਲ ਸਾਹਿਬ ਤੋਂ ਸਪੈਸ਼ਲ ਮੈਨੂੰ ਉਹ ਕਰੀਮ ਜ਼ਰੂਰ ਲਿਆ ਕੇ ਦੇਣੀ ਹੈ, ਕਰੀਮ ਲਿਆ ਕੇ ਦੇਣੀ। ਤੇ ਨਾਲ ਇਹ ਪੁੱਛਣਾ ਜਿਹੜੀਆਂ ਛਾਈਆਂ ਪੈਂਦੀਆਂ ਉਹ ਕਿਉਂ ਪੈਂਦੀਆਂ? ਉਹ ਪਤਾ ਕਿਉਂ ਰੱਖਿਆ ਜੀ? ਜੀ, ਅਸਲ 'ਚ ਨੂਰੀ ਮੈਡਮ ਦਾ ਜੋਬਨ ਅੱਜ ਵੀ ਬਰਕਰਾਰ ਉਦਾਂ ਨੇ। ਹਾਂਜੀ, ਨੱਚਦੀ ਤੇ ਖੁੱਲ ਕੇ ਬਾਲ ਅੱਜ ਵੀ ਉਹਨੇ ਉਦਾਂ ਹੀ ਹੈ ਜੀ, ਜਿਹੜੇ ਅਸੀਂ ਮਤਲਬ ਬਹੁਤ ਛੋਟੀ ਉਮਰ 'ਚ ਸੁਣੇ। ਜੀ ਜੀ ਜੀ। ਤੇ ਉਹ ਫਿਰ ਇੱਕ ਦਿਨ ਸਾਡੇ ਕੋਲ ਆਏ, ਕਹਿੰਦੇ ਵੀਰੇ ਮੇਰੇ ਨਾਂ ਤੇ ਵੀ ਕੁਝ ਬਣਾਓ, ਤੁਸੀਂ ਰੂਪਾਂਜਲੀ ਬਣਾਇਆ ਫਲਾਣਾ। ਮੈਂ ਕਿਹਾ ਆਪਾਂ ਨੂਰੀ ਕਰੀਮ ਬਣਾਉਣਾ। ਮਜ਼ਾਕ। ਅੱਛਾ, ਉਹ ਜਦੋਂ ਅਸੀਂ ਨੂਰੀ ਕਰੀਮ ਦਾ ਅਪਰੂਵਲ ਲਈ ਭੇਜਿਆ ਨਾ ਜੀ, ਉਹ ਬਾਕੀ ਉਹ ਖਾਲੀ ਪਿਆ ਸੀ, ਨਾਮ ਮਿਲ ਗਿਆ, ਉਹ ਸਾਨੂੰ ਮਿਲ ਗਿਆ ਜੀ। ਤੇ ਮਿਲਿਆ, ਮੈਂ ਕਿਹਾ ਲੈ ਭੈਣ ਆਪਾਂ ਰੱਖਤਾ। ਅੱਛਾ, ਨੂਰੀ ਦਾ ਵੈਸੇ ਵੀ ਮੀਨਿੰਗ ਹੈ ਨਾ, ਨੂਰ, ਤੁਹਾਡੇ ਚਿਹਰੇ ਦਾ ਨੂਰ ਜਿਹੜਾ ਬਰਕਰਾਰ ਰੱਖਦੀ ਆ। ਉਹਦੇ ਨਾਲ ਫਾਇਦਾ ਦੇਖੋ ਜੀ, ਕਾਲੇ ਦਾਗ ਧੱਬੇ ਖਤਮ ਹੋ ਜਾਂਦੇ ਆ ਚਿਹਰੇ ਤੋਂ, ਜਿਹਨਾਂ ਤਿਲ ਤੁਲ ਨਿਕਲਦੇ ਛੋਟੇ ਉਹ ਖਤਮ ਹੁੰਦੇ। ਉਹ ਕਰੀਮ ਬਹੁਤ ਵਧੀਆ ਬਣੀ ਹੈ। ਤੇ ਅਸੀਂ ਜੇ ਨਾਮ ਲਿਆ ਭੈਣ ਤੋਂ ਸਾਡੀ ਤੋਂ, ਉਹਦਾ ਲਾਜ ਵੀ ਰੱਖੀ ਆ ਸੀ, ਉਹ ਬਦਨਾਮ ਨਹੀਂ ਹੋਣ ਦੇਣਾ ਨਾਮ, ਹੋਣਾ ਵੀ ਚਾਹੀਦਾ। ਹਾਂ,